ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब बर्ज मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ ਸੋਹਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 11 सितंबर 2020 27 पादों नानकशाही संमत 552 का दिन है। डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਇਸ ਵੀਕ ਦਾ ਜੋ ਲਾਸਟ ਵਾਲਾ ਪ੍ਰੋਗਰਾਮ ਕਰ ਰਹੇ ਹਾਂ ਔਰ ਅਸੀਂ ਸਭ ਨੂੰ हैप्पी वीकेंड कहते हैं और आस करते हैं कि तुहाडा जो वीकेंड है बहुत ही वधिया खुशियां नाल चावां नाल गुजरे और इस असी ये भी नाल जोड़ दिए कि तुसी हसते रहो, वसते रहो, जिंदे रहो एंड TV 84 दे नाल इसी तरह ही जुड़े रहो। सो व्यूअर्स, प्रोग्राम के शुरू में जिस तरह कि सानू सारियां नू पता है कि अज 9/11 का दिन है। सो ये बहुत ही दुखांत दिन है और इस नू वापरिया 19 वरे हो चुके ने और इस दर्दनाक घटना दे विच बेगुनाह जो 4000 ਦੇ ਕਰੀਬ ਜਿਹੜੇ ਨੇ ਉਹ ਲੋਕ ਮਾਰੇ ਗਏ ਸਨ। ਅਸੀਂ ਉਹਨਾਂ ਲੋਕਾਂ ਨੂੰ ਆਪਣੀ ਯਾਦ ਵਿੱਚ ਲਿਆ ਰਹੇ ਹਾਂ ਔਰ ਆਪਣੀ ਸ਼ਰਧਾ ਦੇ ਜਿਹੜੇ ਫੁੱਲ ਨੇ ਉਹ ਭੇਟ ਕਰ ਰਹੇ ਹਾਂ ਔਰ ਸਰਬੱਤ ਦੇ ਭਲੇ ਦੀ ਅਰਦਾਸ ਵੀ ਆਪਾਂ ਕਰ ਰਹੇ ਹਾਂ। ਸੋ ਫਿਰ ਆਪਾਂ ਇਸ ਦੇ ਨਾਲ ਜਿਹੜੇ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਹ ਵੀ ਵਿਚਾਰਾਂਗੇ ਔਰ ਨਾਲ ਜਿਹੜਾ ਇਹ ਦੁਖਾਂਤ ਵਾਲਾ ਦਿਨ ਹੈ 9/11 ਦਾ, ਸੋ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਔਰ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਤੇ ਚੀਨ ਵਿਦੇਸ਼ ਮੰਤਰੀਆਂ ਵਿਚਾਲੇ ਜਿਸ ਅਖੌਤੀ ਸਮਝੌਤੇ ਦੀ ਅੱਜ ਚਰਚਾ ਹੋ ਰਹੀ ਹੈ ਉਹ ਅਸਲ ਵਿੱਚ ਭਾਰਤ ਵੱਲੋਂ ਚੀਨ ਦੀਆਂ ਸ਼ਰਤਾਂ ਤੇ ਕੀਤਾ ਗਿਆ ਸਰੈਂਡਰ ਹੈ। ਸੋ ਭਾਰਤ ਦੀ ਇਸ ਸ਼ਰਮਨਾਕ ਫੌਜੀ ਤੇ ਡਿਪਲੋਮੈਟਿਕ ਹਾਰ ਤੇ ਇਹ ਅਖਾਣ ਬਿਲਕੁਲ ਠੀਕ ਟੁਕਦਾ ਹੈ ਕਿ ਜਾਨ ਬਚੀ ਤੋਂ ਲਾਖੋਂ ਪਾਏ, ਲੋਟ ਕਰ ਬੁੱਧੂ ਘਰ ਕੋ ਆਏ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਅੱਜ 11 ਸਤੰਬਰ ਦਾ ਦਿਨ ਹੈ ਜੀ ਤੇ ਠੀਕ 19 ਵਰੇ ਪਹਿਲਾਂ ਅੱਜ ਦੀ ਸਵੇਰ ਜਦੋਂ ਇੱਕ ਤੋਂ ਬਾਅਦ ਇੱਕ ਜਹਾਜ਼ ਇੱਥੇ ਪ੍ਰੈਸਟੀਜੀਅਸ ਜਿਹੜਾ ਅਮਰੀਕਾ ਦਾ ਮਾਈਟ ਜਿਸ ਨੂੰ ਵਰਲਡ ਟ੍ਰੇਡ ਸੈਂਟਰ ਕਰਕੇ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਸੀ ਜੀ, ਉਸ ਦੇ ਵਿੱਚ ਜਹਾਜ਼ ਵੱਜੇ। ਬਿਲਕੁਲ। ਔਰ ਇਹ ਹੁਣ ਹਰ ਇੱਕ ਦੇ ਗਿਆਨ ਦੇ ਵਿੱਚ ਇਹ ਹੈ ਸਾਰਾ ਕਿ ਕੀ ਵਾਪਰਿਆ। ਔਰ ਕੱਲਾ ਇੱਥੇ ਹੀ ਨਹੀਂ, ਜਿਹੜਾ ਇੱਕ ਹਾਦਸਾ ਆਰਲਿੰਗਟਨ ਪੈਂਟਾਗਨ ਜਿੱਥੇ ਫੌਜੀ ਹੈੱਡਕੁਆਰਟਰ ਹੈ ਅਮਰੀਕਾ ਦਾ, ਉਹਦੇ 'ਚ ਵੀ ਇੱਕ ਜਹਾਜ਼ ਵੱਜਾ। ਔਰ ਇੱਕ ਐਸਾ ਕਿਹਾ ਜਾਂਦਾ ਹੈ ਕਿ ਜਿਸ ਨੇ ਵਾਈਟ ਹਾਊਸ ਜਾਂ ਪਾਰਲੀਮੈਂਟ US ਕਾਂਗਰਸ ਨੂੰ ਹਿੱਟ ਕਰਨਾ ਸੀ ਉਸ ਨੂੰ ਇਹਨਾਂ ਨੇ ਸੁੱਟ ਲਿਆ ਪੈਨਸਿਲਵੇਨੀਆ ਦੇ ਵਿੱਚ। ਸੋ ਕੁੱਲ ਮਿਲਾ ਕੇ 4000 ਦੇ ਕਰੀਬ ਜਿਹੜੇ ਬੇਗੁਨਾਹ ਲੋਕ ਨੇ ਜਿਨ੍ਹਾਂ ਦੇ ਵਿੱਚ ਜਹਾਜ਼ਾਂ ਦੇ ਕਰੂ ਵੀ ਸ਼ਾਮਲ ਸੀ ਔਰ ਜਿਨ੍ਹਾਂ ਦੇ ਉੱਤੇ ਇਸ ਦਾ ਇਲਜ਼ਾਮ ਲੱਗਾ 18 ਜਾਂ 19 ਫਿਗਰ ਵੇਰੀ ਕਰਦੀ ਹੈ, ਉਹ ਵੀ ਸਾਰੇ ਇਸ ਦੇ ਵਿੱਚ ਮਾਰੇ ਗਏ। ਜ਼ਾਹਰ ਹੈ ਕਿ ਇਸ ਘਟਨਾ ਨੂੰ ਕਿਤੇ ਵੀ ਜਦੋਂ ਕਿਤੇ ਕੋਈ ਵੀ ਬੇਗੁਨਾਹ ਮਾਰਿਆ ਜਾਂਦਾ ਹੈ ਤੇ ਉਸ ਨੂੰ ਅਸੀਂ ਹਮੇਸ਼ਾ ਹੀ ਸਮਝਦੇ ਹਾਂ ਕਿ ਭਾਈ ਇਹ ਇਨਸਾਨੀਅਤ ਦੇ ਖਿਲਾਫ ਕ੍ਰਾਈਮ ਹੈ। ਔਰ ਇਵੇਂ ਹੀ ਦੁਨੀਆ ਨੇ ਮਹਿਸੂਸ ਕੀਤਾ ਕਿਉਂਕਿ ਮਾਰੇ ਗਏ ਜਿਹੜੇ ਇੱਥੇ ਲੋਕ ਸਨ ਖਾਸ ਤੌਰ ਤੇ ਵਰਲਡ ਟ੍ਰੇਡ ਸੈਂਟਰ 'ਚ ਉਹ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਦੇ ਸ਼ਹਿਰੀ, ਕਿਉਂਕਿ ਸਾਰੇ ਲੋਕ ਜਿਹੜੇ ਇੱਥੇ ਵੱਡੀਆਂ ਵੱਡੀਆਂ ਕੰਪਨੀਆਂ 'ਚ ਕੰਮ ਵੀ ਕਰਦੇ ਨੇ ਉਹ ਉਹਨਾਂ ਦੇ ਆਫਿਸਿਸ ਇੱਥੇ ਨੇ। ਸੋ ਜ਼ਾਹਰ ਹੈ ਕਿ ਇਹ ਦੁਨੀਆ ਭਰ ਦੇ ਵਿੱਚ ਜਿੱਥੇ ਇਸ ਦੇ ਲਈ ਇੱਕ ਰੋਸ ਇੱਕ ਗੁੱਸਾ ਸੀ ਉਸ ਨੇ ਦੁਨੀਆ ਨੂੰ ਵੀ ਬਦਲ ਕੇ ਰੱਖ ਦਿੱਤਾ। ਔਰ ਉਸ ਤੋਂ ਬਾਅਦ ਅਸੀਂ ਅਕਸਰ ਜਦੋਂ ਇਹ ਗੱਲ ਕਰਦੇ ਹਾਂ
ਕਿ ਪ੍ਰੀ 9/11 ਵਰਲਡ ਐਂਡ ਪੋਸਟ 9/11 ਵਰਲਡ ਕਿਵੇਂ UN ਸਿਕਿਉਰਿਟੀ ਕੌਂਸਲ ਨੇ ਫਿਰ ਸੈਂਕਸ਼ਨ ਕੀਤਾ ਅਫਗਾਨਿਸਤਾਨ 'ਚ ਜਿੱਥੇ ਕਿ ਉਸਾਮਾ ਬਿਨ ਲਾਡਨ ਦੀ ਪਨਾਹਗਾਹ ਸੀ, ਉਸ ਦੇ ਉੱਤੇ ਫਿਰ ਕਿਵੇਂ ਰੂਥਲੈਸ ਅਟੈਕ ਹੋਇਆ ਔਰ ਉਸ ਸਾਰੇ ਦੇ ਵਿੱਚ ਜਿੱਥੇ ਅਸੀਂ ਜਦੋਂ ਬੇਗੁਨਾਹ ਦੇ ਮਾਰੇ ਜਾਣ ਦੀ ਗੱਲ ਕਰਦੇ ਹਾਂ ਤੇ ਬੇਗੁਨਾਹ ਦਾ ਧਰਮ ਕੀ ਹੈ, ਉਸ ਦੀ ਉਹਦਾ ਟ੍ਰਾਈਬ ਕੀ ਹੈ, ਉਹਦੀ ਨਸਲ ਕੀ ਹੈ, ਇਹ ਮੈਟਰ ਨਹੀਂ ਕਰਦਾ। ਪਰ ਜਿਹੜਾ ਵੀ ਜਿਸ ਜ਼ੱਦ ਦੇ ਵਿੱਚ ਆਂਦਾ ਜਦੋਂ ਵੀ ਭਾਵੇਂ ਉਹ ਟਿਟ ਫॉर ਟੈਟ ਹੁੰਦਾ ਹੈ, ਅਦਲੇ ਦਾ ਬਦਲਾ ਹੁੰਦਾ ਹੈ, ਪਰ ਵੱਡਾ ਜਿਹੜਾ ਨੁਕਸਾਨ ਹੈ ਉਹ ਬੇਗੁਨਾਹ ਹੁੰਦੇ ਨੇ ਜਿਹਨੂੰ ਬੜੀ ਲਾਈਟਲੀ ਅੱਜ ਦੇ ਜਿਹੜੇ ਵਾਰ ਮੌਂਗਰਸ ਨੇ ਉਹ ਉਸ ਨੂੰ ਕੋਲੇਟਰਲ ਡੈਮੇਜ ਕਹਿ ਦਿੰਦੇ ਨੇ ਕਿ ਜੀ ਹੋਇਆ ਉਹਦੇ ਨਾਲ ਇੰਨੇ ਮਾਰੇ ਗਏ। ਸੋ ਅਫਗਾਨਿਸਤਾਨ ਜਿਨ੍ਹਾਂ ਲੋਕਾਂ ਨੇ ਪਹਿਲਾ ਸਫ਼ਰ ਕੀਤਾ 1979 ਜਦੋਂ ਸੋਵੀਅਤ ਯੂਨੀਅਨ ਨੇ ਟੇਕ ਓਵਰ ਕੀਤਾ ਔਰ ਉਹਨਾਂ ਨੂੰ ਕੱਢਣ ਦੇ ਲਈ ਅਗਲੇ 10 ਸਾਲ ਸਟਰਗਲ ਹੋਈ, 1 ਮਿਲੀਅਨ ਅਫਗਾਨ ਮਾਰਿਆ ਗਿਆ, 2 ਮਿਲੀਅਨ ਦੇ ਕਰੀਬ ਜ਼ਖਮੀ ਹੋਏ। ਫਿਰ ਉਹਨਾਂ ਦੀ ਆਪਣੀ ਜਿਹੜੀ ਉਹਨਾਂ ਦੀ ਇੰਟਰਾ ਟਰਾਈਬਲ ਵਾਰ ਹੈ ਕਿ ਕਿਹਨੇ ਕੰਟਰੋਲ ਕਰਨਾ ਔਰ ਉਹ ਵੀ ਇੱਕ ਪ੍ਰੌਕਸੀ ਵਾਰ ਬਣ ਗਿਆ। ਭਾਰਤ ਜਾਂ ਰਸ਼ੀਆ ਜਾਂ ਦੂਜੇ ਇੱਕ ਪਾਸੇ ਔਰ ਬਾਕੀ ਤਾਕਤਾਂ ਇੱਕ ਪਾਸੇ, ਕਿਤੇ ਈਰਾਨ ਵੀ ਹੈ, ਪਾਕਿਸਤਾਨ ਦਾ ਵੀ ਹੈ, ਚੀਨ ਵੀ ਹੈ। ਸੋ ਉਹਦੇ 'ਚ ਵੀ ਅੱਗੋਂ ਜਿਹੜੇ ਪਹਿਲੇ ਜੋ ਬਚ ਗਏ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ। ਔਰ ਅਜੇ ਜਿਹੜੀ ਉੱਥੇ ਹਕੂਮਤ ਤਾਲਿਬਾਨ ਦੀ ਬਣੀ ਜਿਹਨੂੰ ਸਿਰਫ ਪਾਕਿਸਤਾਨ ਔਰ ਸਾਊਦੀ ਅਰੇਬੀਆ ਨੇ ਰੈਕਗਨਾਈਜ਼ ਕੀਤਾ ਸੀ, ਸ਼ਾਇਦ UAE ਨੇ ਵੀ ਕੀਤਾ ਸੀ, ਮੈਨੂੰ ਪਤਾ ਨਹੀਂ, ਪਰ ਸਾਊਦੀ ਅਰੇਬੀਆ ਪਾਕਿਸਤਾਨ ਨੇ ਕੀਤਾ ਸੀ। ਉਹ ਅਜੇ ਆਪਣੇ ਮੁੱਢਲੇ ਵਕਤ ਦੇ ਵਿੱਚ ਹੀ ਸੀ ਔਰ ਫਿਰ ਇਹ ਹਾਦਸਾ ਵਾਪਰ ਗਿਆ। ਤੇ ਫਿਰ ਅਸੀਂ ਦੇਖਦੇ ਹਾਂ ਕਿ ਹੁਣ ਅੱਜ ਜਦੋਂ ਅਸੀਂ 19 ਸਾਲ ਬਾਅਦ ਗੱਲ ਕਰ ਰਹੇ ਹਾਂ, ਇਹਨਾਂ 19 ਵਰਿਆਂ ਦੇ ਵਿੱਚ ਜਿੱਥੇ ਬਾਕੀ ਦੁਨੀਆ ਦੇ ਵਿੱਚ ਕੀ ਕੁਝ ਹੋਇਆ, ਕਿਵੇਂ ਦਹਿਸ਼ਤਗਰਦੀ ਦੇ ਨਾਂ ਥੱਲੇ ਕਿਵੇਂ ਬੇਗੁਨਾਹ ਹਰ ਥਾਂ ਮਾਰੇ ਗਏ, ਮਿਡਲ ਈਸਟ ਦੇ ਵਿੱਚ ਕੀ ਹੋਇਆ, ਇਰਾਕ ਦੇ ਵਿੱਚ ਕੀ ਹੋਇਆ 2003 ਦੇ ਵਿੱਚ ਜਿਹੜੀ ਅਨਕਾਲਡ ਫॉर ਵੈਪਨਸ ਆਫ ਮਾਸ ਡਿਸਟਰਕਸ਼ਨ ਦੇ ਨਾਂ ਥੱਲੇ ਹਮਲਾ ਸੀ, ਫਿਰ ਸੀਰੀਆ ਦੇ ਵਿੱਚ ਕੀ ਹੋਇਆ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ। ਤੇ ਫਿਰ ਗ੍ਰੀਸ ਦੇ ਵਿੱਚ ਮੋਰੀਆ ਕੈਂਪ ਜਿੱਥੇ 2 ਦਿਨ ਪਹਿਲਾਂ ਅੱਗ ਲੱਗੀ, 13,000 ਜਿਹੜੇ ਲੋਕ ਨੇ ਉਹ ਵਿਚਾਰੇ ਅੱਗ ਤੋਂ ਝੁਲਸਦੇ ਬਚ ਕੇ ਉਹਨਾਂ ਨੂੰ ਉਹ ਨੇ ਬਾਹਰ, ਔਰ ਜਿਹੜੇ ਲੋਕਲ ਨੇ ਉਹਨਾਂ ਨੂੰ ਉੱਥੇ ਵਾਪਸ ਕਹਿੰਦੇ ਇਹਨਾਂ ਦੇ ਤੰਬੂ ਨਹੀਂ ਲਾਣ ਦੇਣੇ, ਪੁਲਿਸ ਦੇ ਨੂੰ ਵੀ ਉਹ ਰੋਕ ਰਹੇ ਨੇ। ਸੋ ਇਸ ਸਾਰੇ 'ਚ ਸੀਰੀਆ ਦੇ ਵਿੱਚ ਕਿੰਨੇ ਮਿਲੀਅਨ ਰੈਫਿਊਜੀ ਕਿਹਨਾਂ ਹਾਲਾਤਾਂ 'ਚ ਕੋਈ ਪਾਣੀ 'ਚੋਂ ਨਿਕਲ ਕੇ ਆ ਰਿਹਾ ਹੈ, ਕੋਈ ਕਿਤੋਂ ਆ ਰਿਹਾ। ਸੋ ਇਹ ਸਾਰਾ ਕੁਝ ਜਿਹੜਾ ਹੈ ਇਸ ਨੂੰ ਜੇ ਤੁਸੀਂ ਇੱਕ ਕੰਪਰੈਹੈਂਸਿਵ ਢੰਗ ਦੇ ਨਾਲ ਦੇਖੋਗੇ ਤੇ ਫਿਰ ਬਲੇਮ ਗੇਮ ਤਾਂ ਹੋਏਗੀ, ਕਿਉਂਕਿ ਕੌਣ ਕਿਹਦੀ ਸਾਈਡ ਤੇ ਗੱਲ ਕਰ ਰਿਹਾ ਉਹਨੂੰ ਦੂਜੀ ਧਿਰ ਦੋਸ਼ੀ ਲੱਗੇਗੀ। ਲੇਕਿਨ ਅੱਜ ਅਸੀਂ ਜਦੋਂ ਸਿਰਫ ਤੇ ਸਿਰਫ ਬੇਗੁਨਾਹ ਨੂੰ ਆਪਣੀ ਯਾਦਾਂ 'ਚ ਲਿਆ ਕੇ ਗੱਲ ਕਰ ਰਹੇ ਹਾਂ ਤੇ ਮੈਂ ਸਮਝਦਾ ਹਾਂ ਕਿ ਭਾਈ ਇਨ ਦਾ ਐਂਡ ਜੰਗ ਜਿਹੜੀ ਹੈ ਉਹ ਤਬਾਹੀ ਹੁੰਦੀ ਹੈ। ਨਫ਼ਰਤ ਇਸ ਜੰਗ ਦੇ ਹਾਲਾਤ ਨੂੰ ਪੈਦਾ ਕਰਦੀ ਹੈ। ਨਫ਼ਰਤ ਦਾ ਪੈਦਾ ਹੋਣਾ ਕੱਲਾ ਨਸਲ ਜਾਂ ਮਜ਼ਹਬ ਨਾਲ ਨਹੀਂ ਹੁੰਦਾ, ਬਹੁਤ ਵਾਰ ਇਕਨੋਮਿਕਲ ਐਕਸਪਲੋਇਟੇਸ਼ਨ, ਜਦੋਂ ਤੁਸੀਂ ਲੋਕਾਂ ਦੇ ਮੁੱਢਲੇ ਹੱਕਾਂ ਦੇ ਉੱਤੇ ਛਾਪੇ ਮਾਰਦੇ ਹੋ, ਜਦੋਂ ਤੁਸੀਂ ਲੋਕਾਂ ਨੂੰ ਲੁੱਟਦੇ ਹੋ। ਕਲੋਨੀਅਲ ਵਰਲਡ ਵੀ ਇਹੀ ਸੀ ਔਰ ਕਲੋਨੀਅਲ ਵਰਲਡ 'ਚ ਵੀ ਇਹ ਸੀ ਵੀ ਕਿੰਨੀ ਵੱਡੀ ਲੁੱਟ ਪਾਣੀ ਹੈ। ਕਲੋਨੀਅਲ ਪਾਵਰਸ ਯੂਰਪ ਦੇ ਵਿੱਚ ਹੀ ਸਨ, ਦੋਨੋਂ ਵਰਲਡ ਵਾਰ ਯੂਰਪ ਨੇ ਹੀ ਅਰੀਜੀਨੇਟ ਕੀਤੇ। ਔਰ ਹੁਣ ਵੀ ਜੇ ਅਸੀਂ ਦੇਖੀਏ ਕਿ ਬੇਸ਼ੱਕ ਸੋਵਰਨਿਟੀ ਦੇ ਕਨਸੈਪਟ ਥੱਲੇ ਮੁਲਕਾਂ ਦੀਆਂ ਹੱਦਾਂ ਨੂੰ ਤਾਂ ਨਹੀਂ ਤੋੜਿਆ ਜਾਂਦਾ, ਹਾਲਾਂਕਿ ਉਹਦੇ 'ਚ ਵੀ ਜੇ ਤਾਕਤਵਰ ਤਾਕਤ ਨੇ ਦੇਖਣਾ ਹੈ, ਅਮਰੀਕਾ ਨੇ ਜੇ ਜਿਹੜਾ ਉਹ ਇਰਾਕ ਨੂੰ ਤਬਾਹ ਕਰਨਾ ਸੀ ਤੇ ਪ੍ਰੀਐਂਪਟ ਸਟ੍ਰਾਈਕ ਦੀ ਟਰਮ ਕੋਇਨ ਕਰ ਲਈ ਕਿ ਜੀ ਇਹਨਾਂ ਨੇ ਜੇ ਅਸੀਂ ਨਾ ਕਰਦੇ ਤੇ ਉਹਨਾਂ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਸੀ, ਉਹਦੇ ਲਈ ਕਿਵੇਂ ਐਵੀਡੈਂਸ ਬਿਲਟ ਕੀਤੀ ਗਈ, ਇਵੈਂਚੁਅਲੀ ਉਹ ਝੂਠਾ ਸਾਬਤ ਹੋਇਆ। ਸੋ ਇਹ ਜਿਹੜੀ ਕੁੱਲ ਮਿਲਾ ਕੇ ਇਸ ਸਾਰੇ ਨੂੰ ਜੇ ਅਸੀਂ ਦੇਖੀਏ ਤੇ ਇਸ 'ਚ ਦੁਖਾਂਤ ਤੋਂ ਬਿਨਾ ਹੋਰ ਕੁਝ ਨਹੀਂ ਨਿਕਲਦਾ। ਔਰ ਅਫਗਾਨਿਸਤਾਨ 'ਚ ਜ਼ਾਹਰ ਹੈ ਕਿ ਅਮਰੀਕਾ ਦਾ ਜਿੱਥੇ 3000 ਤੋਂ ਜ਼ਿਆਦਾ ਜਿਹੜਾ ਉਹ ਸਾਰੇ ਦੇ ਵਿੱਚ ਕੈਜੂਅਲਟੀਜ਼ 3 to 4000 ਦੀ ਅਸੀਂ ਗੱਲ ਕਰਦੇ ਹੁੰਦੀਆਂ ਨੇ ਤੇ ਲੋਕਾਂ ਦਾ ਵੀ ਰੋਸ ਸੀ। UN ਸਿਕਿਉਰਿਟੀ ਕੌਂਸਲ ਨੇ ਵੀ ਅਲਾਉ ਕੀਤਾ, ਧਾਵਾ ਵੀ ਬੋਲਿਆ ਔਰ ਫਿਰ ਹਰ ਕਿਸਮ ਦੇ ਬੰਬ, ਕੋਈ ਰੋਜ਼ੀ ਕਟਰ, ਕੋਈ ਡੇਜ਼ੀ ਕਟਰ, ਹਰ ਸੋਫਿਸਟੀਕੇਟ ਵੈਪਨਰੀ ਉੱਥੇ ਇਸਤੇਮਾਲ ਕੀਤੀ ਗਈ। ਔਰ ਜ਼ਾਹਰ ਹੈ ਕਿ ਵਿਦਿਨ 10 ਸਾਲ ਦੇ ਵਿੱਚ ਜਿਹੜਾ ਇਹਨਾਂ ਦਾ ਟਾਰਗੇਟ ਸੀ ਕਿ ਜੀ ਉਸਾਮਾ ਨੂੰ ਜਿਹੜਾ ਹੈ ਉਹ ਮਾਰਨਾ ਹੈ,
ਉਹ ਪੂਰਾ ਹੋ ਗਿਆ ਜੇ ਇਹਨਾਂ ਦੇ ਕਹਿਣ ਮੁਤਾਬਕ ਮੰਨੀਏ। ਲੇਕਿਨ ਇਹਦੇ ਬਾਵਜੂਦ ਇਹਨੂੰ ਵੀ ਅੱਗੋਂ ਡਰੈਗ ਕਰਦੇ ਆ। 9 ਸਾਲ 10 ਸਾਲ ਲੰਘ ਗਏ ਨੇ ਕਿ ਭਾਈ ਤੁਸੀਂ ਮਿਸ਼ਨ ਐਕੰਪਲਿਸ਼ਡ ਕਹਿ ਕੇ ਆਪਣੇ ਵੀ ਲੋਕਾਂ ਨੂੰ ਸੇਵ ਕਰੋ ਔਰ ਉੱਥੇ ਵੀ ਜਿਹੜੀ ਤਬਾਹੀ ਹੋ ਰਹੀ ਆ ਉਹਨੂੰ ਬਚਾਓ। ਲੇਕਿਨ ਇਸ ਦੇ ਬਾਵਜੂਦ ਜਿਹੜੇ ਨੇ ਹੁਣ ਲੌਂਗ ਟਰਮ ਵੈਸਟਡ ਇੰਟਰਸਟ ਕਿਤੇ ਕੀ ਨੇ ਇਹ ਡਿਸਾਈਡ ਕਰ ਰਹੇ। ਪਰ ਇੱਕ ਜਿਹੜੀ ਪੋਜ਼ਿਟਿਵ ਲਾਈਨ ਮੈਂ ਜਦੋਂ ਅੱਜ ਇਹ ਗੱਲਬਾਤ ਕਰ ਰਹੇ ਕਿ ਲੰਬੇ ਵਕਤ ਬਾਅਦ ਅਮਰੀਕਾ ਨੇ ਵੀ ਇਹ ਰਿਅਲਾਈਜ਼ ਕਰ ਲਿਆ ਹੈ ਕਿ ਵੀ ਉਹ ਇਸ ਜੰਗ ਦੇ ਵਿੱਚ ਵਿਨਰ ਨਹੀਂ ਨੇ ਔਰ ਅਫਗਾਨਾਂ ਨੇ ਆਪਣੇ ਫੀਅਰਸਲੀ ਇੰਡੀਪੈਂਡੈਂਟ ਹੋਣ ਦਾ ਸਬੂਤ ਦਿੰਦੇ ਆ। ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ, ਹਾਲਾਂਕਿ ਉੱਥੇ ਵੀ ਜਿੰਨੀਆਂ ਫੈਕਸ਼ਨ ਕ੍ਰੀਏਟ ਕੀਤੀਆਂ ਹੋਈਆਂ ਨੇ ਔਰ ਜਿਵੇਂ ਇੰਡੀਅਨ ਏਜੰਸੀਆਂ ਔਰ ਇਜ਼ਰਾਈਲੀ ਏਜੰਸੀਆਂ ਔਰ ਚੀਨ ਦਾ ਵੀ ਹੈ, ਈਰਾਨ ਦਾ ਵੀ ਹੈ, ਜ਼ਾਹਰ ਹੈ ਪਾਕਿਸਤਾਨ ਦਾ ਵੈਸਟਡ ਇੰਟਰਸਟ ਵੀ ਹੈ। ਸੋ ਇੱਕ ਕਿਸਮ ਦਾ ਆਪਣੇ ਕਿਸਮ ਦੇ ਉੱਥੇ ਕਾਲੇ ਮਾੜੇ ਵਾਲੇ ਸਾਰੇ ਅਲਾਈਅੰਸ ਬਣਦੇ ਨੇ ਔਰ ਉਹਦੇ 'ਚ ਵੀ ਕੋਈ ਸ਼ੱਕ ਨਹੀਂ, ਉਹਨਾਂ 'ਚ ਵੀ ਇੱਕ ਕਿਸਮ ਦੇ ਉਹ ਵਾਰਲॉर्ड ਖੜੇ ਹੋ ਜਾਂਦੇ ਨੇ ਜਿਹੜੇ ਉਸ ਖਿੱਤੇ ਦੇ ਵਿੱਚ ਰਹਿ ਕਿ ਇਧਰੋਂ ਉਧਰ ਵੀ ਚਲੇ ਜਾਂਦੇ ਨੇ। ਬਹੁਤ ਵਾਰੀ ਜਿਹੜਾ ਉਹ ਜਿਹੜੇ ਮਨੀ ਹੈ ਜਾਂ ਦੌਲਤ ਹੈ ਇਹ ਇੱਕ ਰੋਲ ਅਦਾ ਕਰਦੀ ਹੈ। ਪਰ ਫਿਰ ਵੀ ਇਹ ਕ੍ਰੈਡਿਟ ਮੈਂ ਪ੍ਰੈਜ਼ੀਡੈਂਟ ਟਰੰਪ ਔਰ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਜ਼ਰੂਰ ਦੇਣਾ ਚਾਹੁੰਦਾ ਕਿ ਉਹਨਾਂ ਨੇ ਪਿਛਲੀ ਕੈਂਪੇਨ ਵੇਲੇ ਵੀ ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਸਾਡੀਆਂ ਜੰਗਾਂ ਨਹੀਂ ਨੇ ਹੁਣ ਔਰ ਅਸੀਂ ਆਪਣੀਆਂ ਟਰੂਪਸ ਵਿਦਡਰਾ ਕਰਾਂਗੇ। ਸੋ ਉਹਨਾਂ ਨੇ ਹਾਲਾਂਕਿ ਜਦੋਂ ਮਿਡਲ ਈਸਟ ਚੋਂ, ਇਰਾਕ ਚੋਂ ਔਰ ਨਾਲ ਲੱਗਦੇ ਸੀਰੀਆ ਵਾਲੇ ਤੋਂ ਇੱਕਦਮ ਫੈਸਲਾ ਕੀਤਾ ਤੇ US ਕਾਂਗਰਸ ਔਰ ਦੂਜੇ ਜਿਹੜੀਆਂ ਲੌਬੀਜ਼ ਜ਼ਾਹਰ ਹੈ ਪੈਂਟਾਗਨ ਦੀ ਇੱਕ ਆਪਣੀ ਲੌਬੀ ਹੈ ਔਰ ਜਿਵੇਂ ਇਹ ਉਹਨਾਂ ਵੱਲੋਂ ਵੀ ਕਿਹਾ ਗਿਆ ਸ਼ਾਇਦ ਟਰੰਪ ਵੱਲੋਂ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਭਾਈ ਜਦੋਂ ਵੀ ਕਿਤੇ ਕੋਈ ਇਸ ਕਿਸਮ ਦਾ ਹੁੰਦਾ ਹੈ ਫਿਰ ਜਿਹੜੇ ਜਿੱਥੇ ਜੰਗ ਹੁੰਦੀ ਆ ਉਹਦੇ 'ਚ ਫਾਇਦੇ ਵਾਲੇ ਲੋਕ ਤਾਂ ਉਹੀ ਹੁੰਦੇ ਨੇ ਜਿਹੜੇ ਵੱਡੇ ਵੱਡੇ ਠੇਕੇਦਾਰ ਨੇ, ਕੰਟਰੈਕਟਰ ਨੇ। ਉਹਨਾਂ ਨੇ ਉਹਦੇ ਜਦੋਂ ਹੁੰਦਾ ਜੀ ਇੰਨੇ ਬਿਲੀਅਨ ਡਾਲਰ ਅਸੀਂ ਖਰਚ ਕੀਤਾ, ਇੰਨੇ 100 ਬਿਲੀਅਨ ਅਫਗਾਨਿਸਤਾਨ ਜੋ ਕੋਈ ਇਹ ਤਾਂ ਨਹੀਂ ਹੈ ਵੀ ਉੱਥੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਨੇ ਜਾਂ ਉਹ ਇੰਨਾ ਬੰਬਾਂ ਦੇ ਉੱਤੇ ਖਰਚ ਹੋ ਗਿਆ। ਇਹ ਫਿਰ ਉਹੀ ਹੁੰਦਾ ਹੈ ਕਿ ਜਿਹੜੇ ਠੇਕੇਦਾਰ ਕੰਪਨੀ ਪ੍ਰਾਈਵੇਟ ਸਾਰਾ ਔਰ ਇਸ ਕਿਸਮ ਦੀਆਂ ਬਲੈਕ ਵਾਟਰ ਵਰਗੀਆਂ ਕੰਪਨੀਆਂ ਦੂਜੀਆਂ ਤੀਜੀਆਂ ਪ੍ਰਾਈਵੇਟ ਸਿਕਿਉਰਿਟੀ ਇਹ ਉਹ ਸੋ ਉਹਨਾਂ ਦਾ ਇੰਟਰਸਟ ਇਸ ਗੱਲ 'ਚ ਹੁੰਦਾ ਹੈ। ਔਰ ਜਿਹੜੀ ਇੱਥੇ ਵੈਪਨ ਪ੍ਰੋਡਿਊਸਿੰਗ ਇੰਡਸਟਰੀ ਹੈ ਉਹਨਾਂ ਦਾ ਵੀ ਇੰਟਰਸਟ ਇਸ ਗੱਲ 'ਚ ਹੈ ਵੀ ਜੰਗ ਲੱਗੀ ਰਹੇ। ਲੇਕਿਨ ਮੈਂ ਸਮਝਦਾ ਵੀ ਟਰੰਪ ਨੇ ਜਿੱਥੇ ਮਿਡਲ ਈਸਟ ਦੇ ਮਾਮਲੇ 'ਚ ਵੀ ਰੈਲੇਟਿਵਲੀ ਫੇਅਰ ਲਾਈਨ ਰੱਖੀ। ਉਹਨੇ ਇਹ ਕਿਹਾ ਜਿਵੇਂ ਬੇਸ਼ੱਕ ਹੁਣ ਚੀਨ ਦੇ ਨਾਲ ਰਿਲੇਸ਼ਨਸ਼ਿਪ ਇੱਕ ਡਿਫਰੈਂਟ ਆਰਬਿਟ 'ਚ ਵੜ ਗਈ ਹੈ ਇਹਨਾਂ ਦੀ, ਲੇਕਿਨ ਟਰੰਪ ਨੇ ਦਲਾਈ ਲਾਮੇ ਨਾਲ ਵੀ ਕੋਈ ਮੁਲਾਕਾਤ ਨਹੀਂ ਕੀਤੀ। ਹਾਲਾਂਕਿ ਪਿਛਲੇ ਸਾਰੇ ਪ੍ਰੈਜ਼ੀਡੈਂਟ ਓਬਾਮਾ ਸਮੇਤ ਬੈਕਡੋਰ ਕਰਦੇ ਸੀ ਉਹਨੂੰ, ਜੋ ਹੈਲਪ ਵੀ ਅਮਰੀਕਾ CIA ਦਿੰਦੇ ਸੀ ਉਹ ਵੀ ਘਟਾ ਦਿੱਤੀ। ਉਹਨੇ ਕਿਹਾ ਵੀ ਨਹੀਂ ਇਹ ਸਾਡਾ ਨਹੀਂ ਹੈ ਕਿ ਅਸੀਂ ਇਵੇਂ ਆਪਣਾ ਵੇਸਟ ਕਰੀਏ। ਔਰ ਅਫਗਾਨਿਸਤਾਨ ਬਾਰੇ ਜਿਹੜੀ ਡੀਲ 29 ਫਰਵਰੀ ਨੂੰ ਸਟ੍ਰਾਈਕ ਕੀਤੀ ਜਿਹਦੇ 'ਚ ਦੇਖ ਲਿਆ ਇਹਨਾਂ ਨੇ ਰੀਅਲਿਸਟਿਕਲੀ ਕਿੱਥੇ ਉਹਨਾਂ ਹੀ ਤਾਲਿਬਾਨ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ, UN ਦੀ ਦਹਿਸ਼ਤਗਰਦ ਲਿਸਟ ਸੀ, ਅਜੇ ਵੀ ਨਹੀਂ ਗਈ। ਲੇਕਿਨ ਇਹਨਾਂ ਨੇ ਸਾਰੇ ਬੈਰੀਅਰ ਤੋੜ ਕੇ ਔਰ ਇਹਨਾਂ ਦੇ ਜਿਹੜੇ ਜ਼ਲਮੇ ਖਲੀਲਜ਼ਾਦ ਉਹਨਾਂ ਦੀ ਜਿਹੜੀ ਹੈ ਵਿਚੋਲਗੀ ਔਰ ਜ਼ਾਹਰ ਹੈ ਫਾਈਨਲ ਸਟੇਜ ਤੇ ਪਾਕਿਸਤਾਨ ਦੀ ਹੈਲਪ ਦੇ ਨਾਲ ਇਹ ਜਿਹੜਾ 29 ਫਰਵਰੀ ਨੂੰ ਐਗਰੀਮੈਂਟ ਸਾਈਨ ਹੋਇਆ ਇਹਨਾਂ ਦੇ ਵਿੱਚ ਤਾਲਿਬਾਨ ਔਰ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਜਿਹਨੂੰ ਰਿਪਰੈਜ਼ੈਂਟ ਕਰਦੇ ਨੇ ਮਾਈਕ ਪੋਂਪੀਓ ਸੈਕਟਰੀ ਆਫ ਸਟੇਟ। ਸੋ ਉਹਦੀਆਂ ਸ਼ਰਤਾਂ ਸੀ ਕਿ ਭਾਈ ਉਹਦੀ ਪਹਿਲੀ ਪ੍ਰੀ ਕੰਡੀਸ਼ਨ ਤਾਂ ਇਹੀ ਸੀ ਕਿ ਜਿਹੜਾ 1000 ਦੇ ਕਰੀਬ ਤਾਲਿਬਾਨ ਦੀ ਕਸਟਡੀ 'ਚ ਪ੍ਰਿਜ਼ਨਰ ਨੇ ਉਹ ਛੱਡਣਗੇ, ਸ਼ਾਇਦ 5000 ਦੇ ਕਰੀਬ ਜਿਹੜੇ ਤਾਲਿਬਾਨ ਅਫਗਾਨ ਗਵਰਨਮੈਂਟ ਨੇ ਕੈਦ ਕੀ ਉਹ ਛੱਡਣਗੇ। ਲੇਕਿਨ ਉਹਦੇ ਜਿਵੇਂ ਅਸੀਂ ਕਿਹਾ ਕਿ ਵੀ ਮਲਟੀਪਲ ਫੈਕਟਰਸ ਖਾਸ ਤੌਰ ਤੇ ਇੰਡੀਅਨ ਜਿਹੜੇ ਕਿ ਇਸ ਸਾਰੇ ਸਮਝੌਤੇ ਕਿਉਂਕਿ ਇਹ ਸਮਝੌਤੇ ਤੱਕ ਪਹੁੰਚਣ ਤੋਂ ਪਹਿਲਾਂ ਮੀਟਿੰਗਸ ਬੀਜਿੰਗ ਦੇ ਵਿੱਚ ਹੋਈਆਂ, ਮਾਸਕੋ 'ਚ ਹੋਈਆਂ, ਈਰਾਨ ਵੀ ਇਨਵੋਲਵ ਸੀ। ਲੇਕਿਨ ਭਾਰਤ ਜਿਹਦਾ ਇਹ ਵੈਸਟਡ ਇੰਟਰਸਟ ਸੀ ਕਿ ਮੈਂ ਵਿੱਚ ਉਂਗਲ ਰੱਖਾ ਔਰ ਪਾਕਿਸਤਾਨ ਨੂੰ ਜਿਹੜਾ ਹੈ ਉਸ ਨੂੰ ਕਾਊਂਟਰ ਕਰਨ ਦੇ ਲਈ ਇੱਕ ਪਲੇਟਫਾਰਮ ਰਹੇ, ਉਹ ਬਾਹਰ ਸੀ। ਲੇਕਿਨ ਇਹਦੇ ਬਾਵਜੂਦ ਸਮਝੌਤਾ ਜਿਹੜਾ ਉਹ ਹੋਇਆ ਔਰ ਉਹਦੇ ਥੱਲੇ ਸੀ ਕਿ ਵੀ ਪ੍ਰਿਜ਼ਨਰ ਹੁਣ ਜਿਹੜੀ ਗਵਰਨਮੈਂਟ ਉੱਥੇ ਜਿਹੜੀ ਅਸ਼ਰਫ ਗਨੀ ਦੀ ਸੀ, ਹੁਣ ਤਾਂ ਜਿਹੜਾ ਉਹਦਾ ਰਾਈਵਲ ਸੀ ਅਬਦੁੱਲਾ ਉਹ ਵੀ ਉਹਨੇ ਜੁਆਇਨ ਕਰ ਲਿਆ ਗਵਰਨਮੈਂਟ ਨੂੰ, ਉਹ ਠੀਕ ਲਾਈਨ ਤੇ ਨੇ। ਲੇਕਿਨ ਇਹ ਦੋਨੋਂ ਹੀ ਧਿਰਾਂ ਕਿਤੇ ਨਾ ਕਿਤੇ ਭਾਰਤੀ ਏਜੰਸੀਆਂ ਤੋਂ ਹਦਾਇਤਾਂ ਲੈਂਦੀਆਂ ਨੇ। ਸੋ ਜਿਹੜਾ ਪ੍ਰਿਜ਼ਨਰ ਡਿਲੇ ਸੀ ਉਹ ਡਿਲੇ ਹੁੰਦਾ ਗਿਆ। ਫਿਰ ਕੋਈ ਨਾ ਕੋਈ ਜਿਹੜਾ ਇੱਕ ਫੈਕਟਰ ਜਿਹਨੂੰ ਇਸਲਾਮਿਕ ਸਟੇਟ ਦੇ ਨਾਂ ਥੱਲੇ
ਉੱਥੇ ਕੋਈ ਐਕਟੀਵਿਟੀਜ਼ ਹੁੰਦੀਆਂ ਰਹੀਆਂ। ਜੇ 4 ਦਿਨ ਪਹਿਲਾਂ ਹੀ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਆਪਣੇ ਬੇਟੇ ਦੇ ਨਾਲ ਜਾਂ ਕਿਤੇ ਜਾ ਰਿਹਾ ਸੀ ਜਿਹਦੇ 'ਚ ਧਮਾਕਾ ਹੋਇਆ, ਔਰ ਧਮਾਕਾ ਵੀ ਐਸੀ ਥਾਂ ਕੀਤਾ ਗਿਆ ਜਿੱਥੇ ਕਿ ਉਹ ਕੁਕਿੰਗ ਗੈਸ ਦੇ ਦੂਜੇ ਸਿਲੰਡਰ ਸੀ, ਸੋ ਉਹ ਵੀ ਸਾਰੇ ਬਸਟ ਕੀਤੇ। ਸੋ ਉਹਦੇ 'ਚ 10 ਤੋਂ ਜ਼ਿਆਦਾ ਲੋਕ ਮਾਰੇ ਗਏ। ਹਾਲਾਂ ਉਹਨੂੰ ਝਰੀਟਾਂ ਝੂਠਾਂ ਲੱਗੀਆਂ ਜਾਂ ਥੋੜੇ ਬਹੁਤ ਫਾਇਰ ਬਰਨਸ ਨੇ, ਲੇਕਿਨ ਸਰਵਾਈਵ ਕਰ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦੋਂ ਅਸੀਂ ਮਲਟੀਪਲ ਐਕਟਰਸ ਦੀ ਗੱਲ ਕਰਦੇ ਹਾਂ ਜਿਹੜੇ ਨਹੀਂ ਚਾਹੁੰਦੇ ਕਿ ਸਮਝੌਤਾ ਸਿਰੇ ਚੜੇ, ਹੁਣ ਇਹਦੇ 'ਚ ਪਾਕਿਸਤਾਨ ਇਨਵੋਲਵ ਨਹੀਂ ਹੋ ਸਕਦਾ, ਤਾਲਿਬਾਨ, ਕਿਉਂਕਿ ਉਹਨਾਂ ਨੇ ਤਾਂ ਸਮਝੌਤਾ ਕੀਤਾ ਹੈ, ਪਾਕਿਸਤਾਨ ਨੇ ਕਰਵਾਇਆ, ਔਰ ਪਾਕਿਸਤਾਨ ਚਾਹੁੰਦਾ ਹੈ ਕਿ ਭਾਈ ਇਸ ਪਾਸਿਓਂ ਪੀਸ ਹੋਏ, ਸਟੇਬਲ ਅਫਗਾਨਿਸਤਾਨ ਹੋਏ, ਤੇ ਪਾਕਿਸਤਾਨ ਦੀ ਜਿਹੜੀ એનર્ਜੀ, ਤਾਕਤ, ਰਿਸੋਰਸਿਸ ਉਧਰ ਲੱਗਦੇ ਨੇ ਉਹ ਆਪਣੇ ਲੋਕਾਂ ਦੀ ਵੈਲਫੇਅਰ ਤੇ ਲੱਗਣ। ਤੇ ਇਹ ਦੇਖਿਆ ਜਾ ਸਕਦਾ ਕਿ ਕੌਣ ਨਹੀਂ ਚਾਹੁੰਦਾ ਕਿ ਵੀ ਉੱਥੇ ਪੀਸ ਹੋਏ, ਲੇਕਿਨ ਅਲਟੀਮੇਟਲੀ ਗੱਲ ਹੌਲੀ ਹੌਲੀ ਸੁਲਗਦੀ ਉਹਨਾਂ ਨੇ ਵੀ ਛੱਡੇ, ਉਹ ਵੀ ਹੋਇਆ। ਔਰ ਜਿਹੜੀ ਚੰਗੀ ਖਬਰ ਹੈ ਕਿ ਹੁਣ ਅੱਜ ਜਦੋਂ ਅਸੀਂ 11 ਸਤੰਬਰ ਨੂੰ ਗੱਲ ਕਰ ਰਹੇ ਹਾਂ ਤੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆਲਰੇਡੀ ਦੋਹਾ ਕਤਰ ਦੇ ਵਿੱਚ ਪਹੁੰਚ ਚੁੱਕੇ ਨੇ, ਔਰ ਉੱਥੇ ਜਿਹੜੇ ਨੇ ਤਾਲਿਬਾਨ ਦੇ ਨੁਮਾਇੰਦੇ ਜਿਨ੍ਹਾਂ ਨਾਲ ਪਹਿਲਾਂ ਗੱਲਬਾਤ ਹੋਈ ਉਹਨਾਂ ਦੀ ਟੀਮ ਵੀ ਪਹੁੰਚ ਚੁੱਕੀ ਹੈ। ਔਰ ਇਸ ਸਮਝੌਤੇ ਦੀ ਇੱਕ ਸ਼ਰਤ ਸੀ ਕਿ ਵੀ ਅਲਟੀਮੇਟਲੀ ਜਿਹੜੀ ਟ੍ਰਾਂਸਫਰ ਆਫ ਪਾਵਰ ਹੈ ਉਸ ਤੋਂ ਪਹਿਲਾਂ ਜਿਹੜਾ ਅਫਗਾਨਾਂ ਦੇ ਅੱਡ-ਅੱਡ ਗਰੁੱਪ ਨੇ, ਇੱਕ ਤਾਂ ਉਹ ਨੇ ਜਿਹੜੇ ਤਾਲਿਬਾਨ ਦੇ ਨਾਲ ਔਰ ਜਿਨ੍ਹਾਂ 'ਚ ਗੁਲਬਦੀਨ ਹਿਕਮਤਯਾਰ ਔਰ ਸਾਰੇ ਸ਼ਾਮਲ ਨੇ, ਗੱਲਬਾਤ ਜਿਨ੍ਹਾਂ ਨੇ ਕੀਤੀ ਹੈ, ਪਰ ਜਿਹੜੀ ਐਗਜ਼ਿਸਟਿੰਗ ਗਵਰਨਮੈਂਟ ਅਬਦੁੱਲਾ ਦੀ ਜਾਂ ਜਿਹੜੀ ਹੈ ਉਹਨਾਂ ਦੀ ਅਸ਼ਰਫ ਗਨੀ ਦੀ ਕਿ ਜੀ ਅਸੀਂ ਇਲੈਕਟ ਹੋ ਕੇ ਆਏ ਹਾਂ, ਕਿ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਏ ਤਾਂ ਕਿ ਜਿਹਨੂੰ ਸਟੇਕ ਹੋਲਡਰ ਕਿਹਾ ਜਾਂਦਾ, ਸਾਰੇ ਸਟੇਕ ਹੋਲਡਰ। ਸੋ ਇਹ ਵੀ ਇੱਕ ਲੰਬੀ ਪ੍ਰੋਸੈਸ ਸੀ। ਇੱਕ ਸਟੇਜ ਤੇ ਤਾਲਿਬਾਨ ਤਾਂ ਉਹਨਾਂ ਨੂੰ ਨਾਲ ਬਿਠਾਉਣ ਨੂੰ ਤਿਆਰ ਨਹੀਂ ਸੀ, ਔਰ ਉਹ ਵੀ ਸਮਝਦੇ ਸੀ ਕਿ ਵੀ ਨਹੀਂ ਇਹ ਤਾਂ ਸਾਨੂੰ ਇਕੱਠੇ ਕਰਕੇ ਹੀ ਨਾ ਮਾਰ ਦੇਣ, ਲੇਕਿਨ ਹੁਣ ਉਹ ਵੀ ਜਿਹੜਾ ਇੱਕ ਵਿਚਕਾਰਲਾ ਰੁਕਾਵਟ ਸੀ ਉਹ ਦੂਰ ਹੋਈ ਹੈ। ਔਰ ਇਹ ਜਿਹੜੀ 12 ਸਤੰਬਰ ਯਾਨੀ ਕਿ ਉੱਥੇ ਸਵੇਰ ਹੋ ਚੁੱਕੀ ਹੈ ਉਸ ਖਿੱਤੇ, ਉਹਦੇ 'ਚ ਇੰਟਰਾ ਅਫਗਾਨ ਡਾਇਲੋਗ ਜਿਹਦੇ 'ਚ ਕਿ ਮਾਈਕ ਪੋਂਪੀਓ ਵੀ ਹੋਣਗੇ, ਅਫਗਾਨ ਹਕੂਮਤ ਦੇ ਵੀ, ਔਰ ਉਸ ਡੈਲੀਗੇਸ਼ਨ ਨੂੰ ਗਵਰਨਮੈਂਟ ਦੇ ਲੈਵਲ ਤੇ ਅਬਦੁੱਲਾ ਡੀਲ ਕਰ ਰਹੇ ਨੇ। ਔਰ ਹਾਲਾਂਕਿ ਮਾਈਕ ਪੋਂਪੀਓ ਨੇ ਜਿਹੜੇ ਕਿ ਔਨ ਦਾ ਵੇ ਸੀ ਕਤਰ ਦੇ, ਉਹਨਾਂ ਨੇ ਇਹਨੂੰ ਕਿਹਾ ਕਿ ਇਹ ਬਹੁਤ ਕੰਟੈਂਸ਼ੀਅਸ ਜਿਹੜਾ ਸਾਰਾ ਚੱਲ ਰਿਹਾ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਵੀ ਇਹ ਫਰਵਰੀ 29 ਤੋਂ ਲੈ ਕੇ ਹੁਣ ਤੱਕ ਲੰਬਾ ਵਕਤ ਲੱਗਾ, ਪਰ ਅਸੀਂ ਇਹ ਆਸ ਕਰਦੇ ਹਾਂ ਕਿ 2 ਦਹਾਕਿਆਂ 'ਚ ਆਲਮੋਸਟ 20 ਸਾਲਾਂ 'ਚ ਅਫਗਾਨ ਜਿਹੜੇ ਨੇ ਆਪਸ ਜਿਹੜੇ ਐਟ ਲੌਗਰ ਹੈਡ ਸੀ ਉਹ ਇੱਕ ਦੂਸਰੇ ਦੇ ਨਾਲ ਟੇਬਲ ਤੇ ਬੈਠਣਗੇ, ਔਰ ਉਹ ਜਿਹੜੇ ਨੇ ਕਮਿਊਨੀਕੇਸ਼ਨ ਕਰਨਗੇ। ਬੇਸ਼ੱਕ ਕੰਟੈਂਸ਼ੀਅਸ ਡਿਸਕਸ਼ਨਸ ਹੋਣਗੀਆਂ, ਬਟ ਦੇ ਵਿਲ ਹੈਵ ਟੂ ਸੀ ਹਾਊ ਟੂ ਮੂਵ देयर ਕੰਟਰੀ ਫਾਰਵਰਡ ਟੂ ਰਿਡਿਊਸ ਵਾਇਲੈਂਸ ਐਂਡ ਡਿਲੀਵਰ what the Afghan people are demanding, a reconciled Afghanistan with a government that reflects a country that is not at war, Mr. Pompeo said on the plane taking him to Doha. ਇਹ ਉਹਨਾਂ ਦੀ ਸਟੇਟਮੈਂਟ ਹੈ ਕਿ ਭਾਈ ਅਫਗਾਨ ਲੋਕ ਇਹੀ ਚਾਹੁੰਦੇ ਨੇ ਕਿ ਨਿਬੇੜੋ ਔਰ ਅਫਗਾਨ ਅੱਗੇ ਜਾਏ, ਜਿਹੜਾ ਅਫਗਾਨਿਸਤਾਨ ਦਾ ਮੁਲਕ ਹੈ। ਹੁਣ ਇਹ ਦੇਖਣਾ ਵੀ ਇਹ ਕਿਵੇਂ ਸਿਰੇ ਚੜ੍ਹਦਾ, ਪਰ ਇਹਦੇ ਨਾਲ ਨਾਲ ਹੀ ਜਿਵੇਂ ਟਰੰਪ ਨੇ ਵੀ ਕਿਹਾ ਕਿ ਵੀ ਨਵੰਬਰ ਤੱਕ ਜਿਹੜੇ ਨੇ ਅਫਗਾਨਿਸਤਾਨ ਦੇ ਵਿੱਚ ਸਿਰਫ 4000 ਅਮਰੀਕੀ ਟਰੂਪ ਰਹਿ ਜਾਣਗੇ। ਸੋ ਸਤੰਬਰ ਆ ਗਿਆ, ਸੋ ਆਲਰੇਡੀ ਉਹ ਵਿਦਡਰਾ ਕਰ ਰਹੇ ਨੇ, ਔਰ ਜੇ ਇਹਦੇ ਚੋਂ ਦੋਹਾ ਚੋਂ ਜਿਸ ਲੈਵਲ ਤੱਕ ਗੱਲ ਪਹੁੰਚੀ ਹੈ, ਮੈਨੂੰ ਲੱਗਦਾ ਹੈ ਵੀ ਪੋਜ਼ਿਟਿਵ ਹੀ ਉਹਦੇ ਨਤੀਜੇ ਹੋਣਗੇ। ਹਾਲਾਂ ਉਸ ਤੋਂ ਬਾਅਦ ਜਦੋਂ ਇੰਪਲੀਮੈਂਟੇਸ਼ਨ ਸ਼ੁਰੂ ਹੋਣੀ ਹੈ, ਫਿਰ ਜਿਵੇਂ ਅਸੀਂ ਕਿਹਾ ਹੈ ਕਿ ਇੰਡੀਅਨ ਏਜੰਸੀਆਂ ਜਾਂ ਸੋ ਕਾਲਡ ਇਸਲਾਮਿਕ ਸਟੇਟ ਜਾਂ ਕੋਈ ਹੋਰ ਇਹਨੂੰ ਕਿਵੇਂ ਸੈਬੋਟਾਜ ਕਰਨ ਦੇ ਲਈ ਅੱਗੇ ਤੁਰਨਗੇ, ਇਹ ਦੇਖਿਆ ਜਾਏਗਾ। ਔਰ ਹੁਣ ਅਸੀਂ ਤੁਹਾਡੀ ਐਕਸਪ੍ਰੈਸ਼ਨ ਦੀ ਗੱਲ ਕਰੀਏ, ਜਿਹਨੂੰ ਤੁਸੀਂ ਕਿਹਾ ਹੈ ਕਿ ਭਾਈ ਜਾਨ ਬਚੀ ਤੋ ਲੱਖੋਂ ਪਾਏ, ਲੌਟ ਕੇ ਬੁੱਧੂ ਘਰ ਕੋ ਆਏ। ਹੁਣ ਹੈ ਤਾਂ ਬੜਾ ਟਾਈਮ ਟੈਸਟਡ ਇਹ ਵੀ ਫਰੇਜ਼ ਹੈ। ਹੁਣ ਹੋਣਾ ਤਾਂ ਇਹੀ ਹੈ ਕਿ ਵੀ ਕੋਈ ਕਹਿੰਦਾ ਹੋਣਾ ਆਪਣੇ ਬਾਪੂ ਨੂੰ ਕਿ ਵੀ ਮੈਂ ਦੇਖੀ ਤੂੰ ਇੱਥੇ ਨਿੱਕੀ ਜਿਹੀ ਹੱਟੀ 'ਚ ਬੈਠਾ ਰਹਿਣਾ, ਤੂੰ ਕੀ ਬਣਾਉਂਦਾ, ਮੈਂ ਚੱਲਿਆ ਵਪਾਰ ਕਰਨ, ਜਿੰਨੀ ਪੂੰਜੀ ਹੋਣੀ ਹੈ ਉਹ ਇਕੱਠੀ ਕਰਕੇ ਲੈ ਲਈ ਹੋਣੀ ਹੈ ਕਿ ਭਾਈ ਚੱਲ ਨਾਲ ਕੋ ਹੋਰ ਰਲਾ ਲਿਆ ਕਿ ਵੀ ਵਪਾਰ ਕਰਨ ਚੱਲੇ। ਰਾਜ ਫਿਰ ਕੀ ਹੋਇਆ, ਕਿਤੇ ਕੁੱਟ ਖਾਧੀ, ਕਿਤੇ ਠੱਗਾਂ ਨੇ ਪੈਸੇ ਖੋਹ ਲਏ, ਕਿਤੇ ਦੂਜਾ ਹੋਇਆ, ਔਰ ਕਈ ਮਹੀਨਿਆਂ ਸਾਲਾਂ ਬਾਅਦ ਖੱਜਲ ਖੁਆਰ ਕੱਪੜੇ ਪਾਟੇ ਘਰ ਆਇਆ ਤੇ ਪਿਓ ਕਹਿੰਦਾ ਵੀ ਪੁੱਤਰ ਕੀ ਖੱਟੀ ਕਰਕੇ ਆਉਂ ਤੇ ਸ਼ਕਲ ਹੀ ਦੇਖ ਲਈ।
ਉਹ ਕਹਿੰਦਾ ਬਾਪੂ ਜਾਨ ਬਚੀ ਤੇ ਤੋ ਲੱਖੋਂ ਲੱਖੋਂ ਪਾਏ, ਤੂੰ ਸਮਝ ਲੈ ਕੇ ਵੀ ਮੈਂ ਇਹ ਲੱਖਾਂ ਵਰਗਾ ਤੇਰਾ ਪੁੱਤਰ ਆ ਗਿਆ ਗਿਆ ਕੀ ਵਾਪਸ। ਹੈ, ਲौट के बुद्धू घर को आए। ਅੱਛਾ ਸੋ ਮੈਂ ਸਮਝਦਾ ਵੀ ਇਹ ਭਾਰਤ ਮਾਤਾ ਕੀ ਜੈ ਵਾਲਿਆਂ ਨੇ ਅਜਿੱਤ भारत और प्राचीन भारत, गौरव भारत, सबक सिखा देंगे, घुस के मारेंगे, ये सारा। और देखो बहुत वार वैसे तो पंजाबी च असीं सुनते आए कि हंकारिया सो मारिया, भी जदों तुसीं हंकारदे हो, हंकार एरोगेंस है अंग्रेजी जबान दा, ते प्राइड है थे फॉल, ये कहंदे ने कि भाई ਜਿਹੜਾ ਹੰਕਾਰਿਆ ਹੁੰਦਾ ਉਹਨੇ ਡਿੱਗਣਾ ਹੀ ਹੁੰਦਾ, ਕਿਉਂਕਿ ਹੰਕਾਰ ਔਰ ਇਹ ਗਰੂਰ ਇਹ ਤੁਹਾਨੂੰ ਤੁਹਾਡੇ ਪੈਰ ਚੱਕ ਦਿੰਦਾ, ਤੁਸੀਂ ਫਿਰ ਆਪਣੀ ਔਕਾਤ ਨਹੀਂ ਦੇਖਦੇ, ਫਿਰ ਤੁਹਾਨੂੰ ਇਹ ਨਹੀਂ ਆਪਣੇ ਆਪ ਬਾਰੇ ਹੀ ਤੁਸੀਂ ਗਲਤ ਅੰਦਾਜ਼ਾ ਲਾਉਂਦੇ ਹੋ, ਔਰ ਉਸ ਦਾ ਨਤੀਜਾ ਹੁੰਦਾ ਹੈ ਕਿ ਵੀ ਫਿਰ ਤੁਸੀਂ ਜਿੱਥੇ ਜਾ ਕੇ ਸਿਰ ਮਾਰਦੇ ਹੋ, ਨਤੀਜਾ ਉਹੀ ਹੁੰਦਾ ਹੈ ਕਿ ਵੀ ਜੋ ਸਾਹਮਣੇ ਹੈ। ਬਿਲਕੁਲ। ਸੋ ਚੀਨ ਦੇ ਨਾਲ ਅਸੀਂ ਅਕਸਰ, ਕਿਉਂਕਿ ਪਿਛਲੇ ਸਾਰੇ ਪੀਰੀਅਡ 'ਚ ਜਦੋਂ ਤੋਂ ਮਾਰਚ ਦੇ ਵਿੱਚ ਇਹ ਸਾਰਾ ਸ਼ੁਰੂ ਹੁੰਦਾ ਹੈ, ਹੁਣ ਤਾਂ ਇਹ ਵੀ ਆਉਣਾ ਸ਼ੁਰੂ ਹੋ ਗਿਆ ਕਿ ਬਿਲਟ ਅਪ ਇਸ ਪੀਰੀਅਡ ਦੇ ਦੌਰਾਨ ਕਿੰਨੀ ਵਾਰ ਇਹਨਾਂ ਨੂੰ ਡਿਫਰੈਂਟ ਸੈਕਟਰਸ ਤੇ ਵੀ ਕੁੱਟ ਪਈ। ਮੈਂ ਉਹਨੂੰ ਇੱਕ ਸਟੋਰੀ ਆਈ ਹੈ ਕਿ ਕਿੱਥੇ ਕਿੱਥੇ ਜਿਹੜਾ ਇਹਨਾਂ ਨੇ ਜਿਹਨੂੰ ਕਹਿੰਦੇ ਨੇ ਵੀ ਧੋਖੇ ਨਹੀਂ ਕੱਢੀ ਕਿ ਕੀ ਹੋ ਰਿਹਾ। ਲੇਕਿਨ ਇਸ ਸਾਰੇ ਪੀਰੀਅਡ 'ਚ ਜਿਵੇਂ ਅਮਰੀਕਾ, ਚਾਈਨਾ, ਇਹ ਵੱਡੇ ਜਿਹੜੇ ਨੇ ਹਾਥੀ ਨੇ, ਇਹਨਾਂ ਦੀ ਲੜਾਈ ਹੈ। ਔਰ ਜਿਹਨੂੰ ਕਹਿੰਦੇ ਨੇ ਕਿ ਵੀ ਜੇ ਜਦੋਂ ਹੁਣ ਉਹ ਸਾਨਾਂ ਦੀ ਲੜਾਈ ਹੁੰਦੀ ਹੈ ਤੇ ਜਿਹੜੇ ਆਮ ਲੋਕ ਅਦਰਵਾਈਜ਼ ਜਿਹੜੇ ਕੁੱਕੜਾਂ ਦੀ ਲੜਾਈ ਹੋ ਰਹੇ ਹੋ ਤੇ ਨੇੜੇ ਨੇੜੇ ਹੋ ਕੇ ਦੇਖਦੇ ਨੇ ਵੀ ਉਹਨੇ ਛੁੰਝ ਕਿੱਥੇ ਮਾਰੀ, ਤੇ ਸਾਨਾਂ ਦੀ ਪਿੱਛੇ ਹੋ ਜਾਂਦੇ ਨੇ ਕਿ ਵੀ ਪਤਾ ਨਹੀਂ ਕਿਹੜੇ ਬਿਫਰੇ ਨੇ ਆ ਕੇ ਕਿੱਧਰ ਮਾਰ ਦੇਣਾ। ਸੋ ਜਦੋਂ ਬਿਗ ਜਾਇੰਟ ਲੜਦੇ ਨੇ ਉਦੋਂ ਤੁਸੀਂ ਆਪਣਾ ਸਿਰ ਬਚਾਉਂਦੇ ਹੋ ਕਿ ਭਾਈ ਸਾਨਾਂ ਦੀ ਲੜਾਈ 'ਚ ਨੇੜੇ ਨਾ ਲੱਗੋ। ਪਰ ਇਹ ਤਾਂ ਇੱਕ ਸਾਹ ਦੇ ਨਾਲ ਹੋ ਕੇ ਕਹਿਣ ਦੂਜੇ ਨੂੰ ਉਹ ਵੰਗਾਰਨ ਲੱਗੇ ਕਿ ਅਸੀਂ ਅਮਰੀਕਾ ਵਾਲੇ ਹਾਂ, ਦੇਖਿਆ ਸਾਡਾ ਸਾਹਨ ਕਿੰਨਾ ਤਗੜਾ। ਉਹਨਾਂ ਨੇ ਬਥੇਰਾ ਸਮਝਾਇਆ ਕਿ ਭਾਈ ਅਕਲ ਦੀ ਦਵਾਈ ਖਾਓ, ਇਹ ਕੰਮ ਠੀਕ ਨਹੀਂ ਹੈ, ਅਸੀਂ ਤੁਹਾਡੇ ਨਾਲ ਇੱਕ ਚੰਗੇ ਨੇਬਰ ਵਾਂਗ ਰਹਿਣਾ ਚਾਹੁੰਦੇ ਹਾਂ। ਔਰ ਇਹਦੇ 'ਚ ਇਹੀ ਗੱਲ 62 ਦੇ ਵਿੱਚ ਨਹਿਰੂ ਦਾ ਵੀ ਦਿਮਾਗ ਫਾਰਵਰਡ ਈਸਟ ਪਾਲਿਸੀ ਦੇ ਥੱਲੇ ਸੀ ਕਿ ਇਹ ਅਸੀਂ ਕਰ ਰਹੇ ਹਾਂ। ਸੋ ਇਸ ਸਾਰੇ ਚੋਂ ਅਲਟੀਮੇਟ ਜੋ ਨਿਕਲਣਾ ਸੀ ਉਹੀ ਨਿਕਲਿਆ ਕਿ ਉਹਨਾਂ ਨੇ ਜਿਹੜਾ ਇਸ ਸਾਰੇ ਦੌਰ ਦੇ ਵਿੱਚ ਮਈ ਮਹੀਨੇ 'ਚ ਵੀ, ਹੁਣ ਹਾਲਾਂਕਿ ਗਲਵਾਨ ਵੈਲੀ ਤੋਂ ਗੱਲ ਸ਼ੁਰੂ ਹੁੰਦੀ ਹੈ ਕਿ ਜੀ 15 ਤੇ 16 ਜੂਨ ਦੀ ਰਾਤ ਨੂੰ 20 ਫੌਜੀ ਮਰੇ, 10 ਉਹਨਾਂ ਨੇ ਕੈਪਚਰ ਕੀਤੇ। ਲੇਕਿਨ ਉਸ ਤੋਂ ਪਹਿਲਾਂ ਮਈ ਮਹੀਨੇ 'ਚ ਵੀ ਖਬਰ ਅਸੀਂ ਵੀ ਡਿਸਕਸ ਕੀਤੀ ਕਿ ਹੋਇਆ ਕੁਛ, ਕਿਉਂਕਿ 30 ਤੋਂ ਜ਼ਿਆਦਾ ਇਹਨਾਂ ਨੇ ਸੀਰੀਅਸ ਜ਼ਖਮੀ ਜਿਹੜੇ ਫੌਜੀ ਨੇ ਉਹ ਕੋਈ ਲੇਹ ਦੇ ਹਸਪਤਾਲਾਂ 'ਚ ਲਿਆਂਦੇ, ਕੋਈ ਦਿੱਲੀ ਦੇ ਹਸਪਤਾਲਾਂ 'ਚ ਲਿਆਂਦੇ। ਪਰ ਇਹ ਸਾਰੀਆਂ ਗੱਲਾਂ ਆਪਣੇ ਮੁਲਕ ਦੇ ਲੋਕਾਂ ਤੋਂ ਲੁਕੋ ਕੇ ਰੱਖੀਆਂ ਗਈਆਂ। ਕਿਸ ਪਾਲਿਸੀ ਤੇ ਕੰਮ ਕਰ ਰਹੇ ਸੀ, ਕਿੱਥੇ ਕਿੱਥੇ ਫੇਲਿਅਰ ਸੀ। ਫਿਰ ਜਦੋਂ ਗਲਵਾਨ ਵੈਲੀ ਦਾ ਆ ਗਿਆ ਫਿਰ ਰੱਜ ਕੇ ਝੂਠ ਬੋਲਿਆ ਕਿ ਜੀ ਉਹਨਾਂ ਦੇ ਅਸੀਂ 60 ਮਾਰਤੇ, 70 ਮਾਰਤੇ, ਇੱਧਰ ਹੋ ਗਿਆ, ਹੋ ਗਿਆ। ਚਲੋ ਤੁਸੀਂ ਜੇ ਇੱਕ ਹੁਣ ਮਿਲਟਰੀ ਸਟੈਂਸ ਹੀ ਬਣਾਇਆ ਤੇ ਬਣਾ ਲਓ। ਫਿਰ ਮੋਦੀ ਆ ਗਿਆ ਦੇ ਕਿ ਨਾ ਕੋਈ ਸਾਡੇ ਆਇਆ, ਨਾ ਕੋਈ ਜਿਹੜਾ ਸਾਡਾ ਕੋਈ ਇਲਾਕਾ ਗਿਆ, ਔਰ ਸਾਰੇ ਚੋਂ ਫਿਰ ਤੁਸੀਂ ਡਰਾਮੇ ਸ਼ੁਰੂ ਕਰਤੇ, ਟਿਕਟੌਕ ਬੈਨ ਕਰਤਾ, ਇੰਨੀਆਂ ਐਪਸ ਬੈਨ ਕਰਤੀਆਂ। ਫਿਰ ਹੋ ਗਿਆ ਜੇ ਅਸੀਂ ਉਹ ਸੜਕ ਬਣਾ ਦਿੱਤੀ ਹੈ, ਉਹ ਜਹਾਜ਼ ਆ ਗਏ, ਫਿਰ ਰਫੇਲ ਦਾ ਹੁਣ ਮਕਲਾਵਾ ਵੀ ਆ ਗਿਆ। ਉਹ ਸਾਰਾ ਜਿਹੜਾ ਇਸ ਸਾਰੇ ਦੌਰ 'ਚ ਇੰਨੇ ਟੈਂਕ, ਲੱਖ ਫੌਜ ਪਹੁੰਚ ਗਈ। ਫਿਰ ਇਹ ਵੀ ਦੱਸਦਾ ਕਿ ਜੀ ਸਾਡੇ ਕੋਲ ਅਸੀਂ ਤਿੱਬਤੀਅਨਸ ਨੂੰ ਵੀ ਟ੍ਰੇਨਡ ਕੀਤਾ ਹੋਇਆ। ਇੱਕ ਮਰਿਆ ਜਿਹੜਾ ਉਹਦਾ ਫਿਊਨਰਲ ਕੀਤਾ ਉਹਨਾਂ ਨੇ ਪਬਲਿਕਲੀ, ਉਹਦੇ 'ਚ ਉਹਨਾਂ ਦਾ ਜਨਰਲ ਸੈਕਟਰੀ ਬੀਜੇਪੀ ਦਾ, ਲੋਕਲ ਲਦਾਖ ਦਾ ਐਮਪੀ, ਉਹ ਸਾਰੇ ਪਹੁੰਚ ਗਏ। ਹੁਣ ਇੱਕ ਪਾਸੇ ਤੁਸੀਂ ਜਾਂ ਤਾਂ ਇਹ ਦੱਸੋ ਕਿ ਭਾਈ ਤੁਸੀਂ ਲੜਨਾ, ਜੇ ਲੜਨਾ ਫਿਰ ਲੜਨ, ਪਰ ਨਾਲ ਦੀ ਨਾਲ ਤਰਲੇ ਵੀ ਕਰੀ ਗਏ, ਕਦੇ ਮੇਜਰ ਜਨਰਲ ਲੈਵਲ ਤੇ ਗੱਲਬਾਤ, ਕਦੇ ਕਰਨਲ ਲੈਵਲ ਤੇ ਗੱਲਬਾਤ, ਕਿੰਨੀਆਂ ਗੱਲਬਾਤ ਥਰੂ ਆਊਟ ਗੱਲਬਾਤ ਕੀ ਹੋਣੀ ਸੀ। ਉਹ ਜਿੱਥੇ ਆਏ ਉਹਨਾਂ ਨੇ ਕੱਲਾ ਇੱਕ ਨਹੀਂ, ਚੀਨ ਨੇ ਤਾਂ ਇਹਨਾਂ ਨੂੰ ਇਹੀ ਦੱਸਣਾ ਸੀ ਕਿ ਵੀ ਜਿਹੜੇ ਅਮਰੀਕਾ ਦਾ ਤੁਸੀਂ ਝੰਡਾ ਚੁੱਕਿਆ ਹੋਇਆ ਆ ਜਾਓ। ਪਹਿਲਾਂ ਉਹਨਾਂ ਨੇ ਜਿਹੜਾ ਗਲਵਾਨ ਵੈਲੀ ਦੇ ਵਿੱਚ ਜਿਹੜਾ ਉਹ ਉਹਨਾਂ ਨੂੰ ਸਬਕ ਵੀ ਸਿਖਾਇਆ, ਔਰ ਜੋ ਚਾਹੁੰਦੇ ਸੀ ਉਹਨਾਂ ਨੇ ਆਕੂਪਾਈ ਵੀ ਕੀਤਾ। ਫਿਰ ਪੈਂਗੋਂਗ ਸੋ ਜਿਹਨੂੰ ਲੇਕ ਕਹਿੰਦੇ ਨੇ ਉਹਦੇ ਤੇ ਉਹਨਾਂ ਨੇ ਕੀਤਾ। ਪਰ ਇੱਕ ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਾਂ ਕਿ ਫਾਈਨਲ ਜਿਹੜਾ ਅੱਜ ਹਿਊਮਿਲੇਟਿੰਗ ਸਰੈਂਡਰ ਡਾਕੂਮੈਂਟ ਜਿਹੜਾ ਸੁਬਰਾਮਨੀਅਮ ਜੈ ਸ਼ੰਕਰ, ਇਹ ਪੂਰਾ ਨਾਮ ਹੈ ਫੋਰਨ ਮਿਨਿਸਟਰ ਦਾ ਇਹਨਾਂ ਦੇ, ਔਰ ਚਾਈਨੀਜ਼ ਫੋਰਨ ਮਿਨਿਸਟਰ ਨੇ ਵੈਂਗ ਹੀ ਜਿਹੜਾ ਸਮਝੌਤੇ ਦੇ ਨਾਂ ਥੱਲੇ ਸਰੈਂਡਰ ਡਾਕੂਮੈਂਟ, ਉਹ ਵੀ ਰੂਸ ਦੀਆਂ ਮਿੰਤਾਂ ਕਰਾ ਕੇ ਮਾਸਕੋ ਦੇ ਵਿੱਚ ਮੁਲਾਕਾਤ ਤੋਂ ਬਾਅਦ ਹੋਇਆ
ਇਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਇਹਨਾਂ ਦੀ ਆਪਣੀ ਹਿੰਦੁਸਤਾਨ ਟਾਈਮਜ਼ ਦੀ ਇਹ ਨਿਊਜ਼ ਡੈਸਕ ਦੀ ਰਿਪੋਰਟ ਹੈ, ਚਾਈਨਾ ਟਰਾਂਸਗ੍ਰੈਸ ਟੂ ਇੰਡੀਆ ਐਟ ਸੈਵਰਲ ਪਲੇਸਿਸ ਅਦਰ ਦੈਨ ਲੱਦਾਖ। ਹੁਣ ਤੱਕ ਤਾਂ ਇਹੀ ਹੈ ਕਿ ਜੀ ਪੈਂਗੋਂਗ ਸੋ ਲੇਕ 'ਚ ਆਏ ਜਾਂ ਗਲਵਾਨ ਵਾਲਾ ਤਾਂ ਹੋ ਗਿਆ ਜੀ, ਉਹ ਵਾਪਸ ਉਹਨਾਂ ਨੇ ਫਿਰ ਇਹਨਾਂ ਨੇ ਝੂਠ ਬੋਲਿਆ ਜੀ ਅਸੀਂ ਕੈਲਾਸ਼ ਮਾਊਂਟੇਨ ਦੀਆਂ ਜਿਹੜੀਆਂ ਫਿੰਗਰ ਫਰਾਣੀ 4 ਤੱਕ ਦੀਆਂ ਅਪਰ ਰਿਜਿਸ ਨੇ, ਕ੍ਰੈਸਟਸ ਨੇ, ਉਹਨਾਂ ਦੇ ਕੰਟਰੋਲ। ਹੁਣ ਇਹ ਖਬਰ ਇਹਨਾਂ ਦੇ ਹਵਾਲੇ ਨਾਲ ਹੈ ਕਿ ਉਹਨਾਂ ਨੇ ਜਿਹੜੀ ਪੀਪਲਜ਼ ਲਿਬਰੇਸ਼ਨ ਆਫ ਆਰਮੀ ਹੈ, ਉਹਨਾਂ ਨੇ 2 ਮਹੀਨਿਆਂ ਦੇ ਵਿੱਚ ਸੈਵਰਲ ਪਲੇਸਿਸ ਅਰੁਣਾਚਲ ਪ੍ਰਦੇਸ਼, ਸਿੱਕਮ ਔਰ ਉੱਤਰਾਖੰਡ ਦੇ ਵਿੱਚ ਜਿਹੜਾ ਉਹਨਾਂ ਨੇ ਪੇਸ਼ਕਦਮੀ ਕੀਤੀ। ਹੁਣ ਜਿਹੜੀ ਗੱਲ ਅਸੀਂ ਸਾਰਿਆਂ ਦੀ ਕਰ ਰਹੇ ਹਾਂ ਲੱਦਾਖ ਹੈ, ਜਿਹੜਾ ਪੈਂਗੋਂਗ ਸੋ ਹੈ ਜਾਂ ਗਲਵਾਨ ਵੈਲੀ ਹੈ ਜਾਂ ਜਿਹਨੂੰ ਕਦੇ ਨੇਫਾ ਕਹਿੰਦੇ ਸੀ। ਹੁਣ ਇਹ ਆਫੀਸ਼ੀਅਲ ਸੋਰਸ ਇਹ ਹੈ ਕਿ ਇਨ ਵਨ ਕੇਸ PLA ਟਰਾਂਸਗ੍ਰੈਸਿੰਗ ਅਪ ਟੂ 40 ਕਿਲੋਮੀਟਰ ਇਨਸਾਈਡ ਇੰਡੀਅਨ ਟੈਰੀਟਰੀ ਬਿਫੋਰ ਵਿਦਡਰਾਇੰਗ। ਹੁਣ ਕਿਉਂਕਿ 3500 ਕਿਲੋਮੀਟਰ ਬਾਰਡਰ ਲੱਗਦਾ ਭਾਰਤ ਦੇ ਨਾਲ, ਲੱਦਾਖ ਦਾ ਇੱਕ ਲਿਮਿਟਡ ਹੈ, ਬਾਕੀ ਦੇ ਵਿੱਚ ਤਾਂ ਇਹ ਸੂਬੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਟਰਾਂਸਗ੍ਰੈਸ ਕੀਤਾ। ਇੱਕ ਥਾਂ ਤੇ ਉਹ 40 ਕਿਲੋਮੀਟਰ ਆਏ ਚਲੇ ਗਏ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ PLA ਅਰੁਣਾਚਲ ਪ੍ਰਦੇਸ਼ 'ਚ ਜੁਲਾਈ ਦੇ ਮਹੀਨੇ 2 ਵਾਰ ਐਂਟਰ ਕੀਤੀ ਔਰ ਕੋਟ ਦਾ ਚਾਈਨੀਜ਼ ਸੋਲਜਰਸ ਟਰਾਂਸਗ੍ਰੈਸਡ at least 26 kilometer inside Indian territory in district Anjaw and camped for 3 to 4 days in the first half of that month before exiting। ਹੁਣ ਇਹ ਖਬਰ ਕਿਸੇ ਨੂੰ ਨਹੀਂ ਦੱਸੀ ਹੈ ਕਿ ਭਾਈ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਜਿੱਥੋਂ 5 ਬੰਦੇ ਇਹਨਾਂ ਦੇ ਚੁੱਕ ਕੇ ਲੈ ਗਏ, ਇਹਨਾਂ ਨੇ ਜਦੋਂ ਮੰਗਿਆ ਉਹਨਾਂ ਨੇ ਕਿਹਾ ਵੀ ਤੁਹਾਡਾ ਤਾਂ ਹੈ ਹੀ ਨਹੀਂ, ਇਹ ਸਾਡਾ ਹੈ। ਹਾਲਾਂ ਹੁਣ ਉਹਨਾਂ ਨੇ 5 ਇਹਨਾਂ ਨੂੰ ਕਿਹਾ ਵੀ ਫਲਾਣੀ ਥਾਂ ਆ ਕੇ ਤੁਹਾਡੀ ਫੌਜ ਲੈ ਲੈ। ਸੋ ਇਹਨੂੰ ਵੀ ਇਹ ਸਮਝੌਤੇ ਦੀ ਡੀਲ ਇੱਥੇ ਤਾਂ ਨਹੀਂ ਬਣਾਇਆ, ਪਰ ਉਸ ਤੋਂ ਪਹਿਲਾਂ ਉਹ ਵੀ ਚੀਨ ਦਾ ਇੱਕ ਦੱਸਣ ਦਾ ਸੀ ਕਿ ਵੀ ਇੰਨਾ ਨਾ ਕਰੋ ਕਿ ਵੀ ਅਸੀਂ ਤੁਹਾਡੀ ਲੈਂਡ ਹੀ ਲੈ ਸਕਦੇ ਜਦੋਂ ਤੁਹਾਡੀ ਅਸੀਂ ਬੰਦੇ ਵੀ ਚੁੱਕ ਸਕਦੇ ਹਾਂ। ਸੋ ਉਹ ਉਹਨਾਂ ਨੇ ਵਾਪਸ ਕਰਨ ਦਾ ਕੀਤਾ। ਪਰ ਇਹ ਜਿਹੜਾ ਐਡਵਾਂਸ ਦੀ ਗੱਲ ਕਰ ਰਿਹਾ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਇਹ ਉਸ ਖਿੱਤੇ ਦੇ ਵਿੱਚ ਕਰ ਰਿਹਾ ਜਿੱਥੇ ਕਿ ਉਹਨਾਂ ਨੇ 26 ਕਿਲੋਮੀਟਰ ਅਰੁਣਾਚਲ ਦੇ ਇਸ ਡਿਸਟ੍ਰਿਕਟ ਅੰਜਾਅ ਦੇ ਵਿੱਚ ਆਏ, 3 ਤੋਂ 4 ਦਿਨ ਰਹੇ। ਫਿਰ ਇਨ ਦਾ ਸੈਕੰਡ ਇਨਸਟੈਂਸ ਆਲਸੋ ਇਨ ਅੰਜਾਅ, ਇਹ ਵੀ ਅੰਜਾਅ ਜ਼ਿਲ੍ਹੇ ਦੇ ਵਿੱਚ PLA ਟਰਾਂਸਗ੍ਰੈਸ ਥਰੂ ਅਰੁਣਾਚਲ's ਹਦੀਗਰਾ ਪਾਸ and came in 40 kilometer and retreated only after leaving telltale marks। ਜਿਵੇਂ ਕਬੂਤਰ ਬਿੱਠਾ ਛੱਡ ਜਾਂਦੇ ਨੇ ਕਿ ਵੀ ਉੱਥੇ ਉਹ 40 ਕਿਲੋਮੀਟਰ ਅੰਦਰ ਆਏ ਔਰ ਪੂਰਾ ਮੌਜਾਂ ਕਰਕੇ ਉੱਥੇ ਪੂਰਾ ਗੰਦ ਖਿਲਾਰ ਕੇ ਉਹਨਾਂ ਨੂੰ ਦੱਸ ਗਿਆ ਕਿ ਭਾਈ ਆ ਹੁਣ ਜਿਹੜਾ ਹੈ ਇੱਥੋਂ ਤੱਕ ਸਾਡੀ ਟੈਰੀਟਰੀ ਹੈ। ਫਿਰ ਜਿਹੜਾ ਉਹਨਾਂ ਨੇ ਇੱਕ ਹੋਰ ਇਨਸੀਡੈਂਟ ਦੀ ਟਰਾਂਸਗ੍ਰੈਸ਼ਨ ਦੀ ਗੱਲ ਕੀਤੀ ਹੈ। ਰਿਪੋਰਟ ਹੈ ਜਿਹੜੀ ਡਿਫੈਂਸ ਵਾਲਿਆਂ ਦੀ ਇਹਨਾਂ ਨੂੰ ਲੀਕ ਹੋਈ ਹੈ। ਦੇਅਰ ਵਾਜ਼ ਅਨਦਰ ਫੇਸ ਆਫ ਇਨ ਈਸਟਰਨ ਸਿੱਕਮਸ Jelpa La area in which PLA occupied the higher ground and rolled stones onto Indian army troops। ਕਿ ਇੱਕ ਥਾਂ ਤੇ ਉਹ ਚੜ ਗਏ, ਉੱਤੋਂ ਉਹਨਾਂ ਨੇ ਵੱਟੇ ਸੁੱਟੇ ਇਹਨਾਂ ਦੇ ਉੱਤੇ। ਫਿਰ ਉੱਤਰਾਖੰਡ ਦੇ ਤਾਂਜੁਨ ਲਾ ਪਾਸ ਦੇ ਉੱਤੇ ਵੀ ਫਸਟ ਟਾਈਮ ਇਨ ਦਿਸ ਈਅਰ ਮਿਡ ਅਗਸਟ PLA's presence was noted। ਹੁਣ ਇਹ ਸਾਰਾ ਵੇਰਵਾ ਦੇਣ ਦਾ ਮਤਲਬ ਇਹ ਹੈ ਕਿ ਵੀ ਗੱਲ ਕੱਲਾ ਇਹ ਨਹੀਂ ਹੈ ਵੀ ਉਹਨਾਂ ਨੇ ਇੱਕ ਥਾਂ ਵੰਗਾਰਿਆ ਜਾਂ ਦੂਜਾ 35, ਕਿਉਂਕਿ ਹੁਣ ਤੱਕ ਬਹੁਤਾ ਹੀ ਚਰਚਾ ਲੱਦਾਖ ਦੀ ਪੈਂਗਸੌਂਗ ਲੇਕ, ਪੈਂਗੋਂਗ ਸੋ ਜਾਂ ਗਲਵਾਨ ਵੈਲੀ ਦੀ ਹੁੰਦੀ ਹੈ, ਫਿੰਗਰਸ ਦੀ ਹੁੰਦੀ ਹੈ। ਇਹ ਜਿਹੜੀਆਂ ਤਿੰਨੋਂ ਹੀ ਲੋਕੇਸ਼ਨ ਜਿੱਥੇ ਕਿਤੇ 40 ਕਿਲੋਮੀਟਰ ਅੰਦਰ ਆਏ ਨੇ, ਕਿਤੇ 35 ਕਿਲੋਮੀਟਰ ਨੇ, ਤੇ ਪ੍ਰਾਈਮ ਮਿਨਿਸਟਰ ਇਹਨਾਂ ਦਾ ਕਹਿ ਰਿਹਾ ਕਿ ਜੀ ਨਾ ਉਹ ਆਏ ਨਾ ਹੀ ਘੁਸੇ। ਹੁਣ ਜਿਹੜਾ ਇਹਨਾਂ ਦਾ ਸਮਝੌਤਾ ਜਿਹਨੂੰ ਕਿਹਾ ਜਾ ਰਿਹਾ ਕਿ ਜੀ 5 ਪੁਆਇੰਟ ਐਗਰੀਮੈਂਟ, ਔਰ ਮੈਂ ਦੇਖ ਰਿਹਾ ਵੀ ਕਿਵੇਂ ਸਾਰਾ ਮੀਡੀਆ, ਇੱਕ ਤਾਂ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਤਾਂ ਵਿਕਿਆ ਹੀ ਹੋਇਆ ਹੈ, ਉਹਨਾਂ ਦਾ ਖਰੀਦਿਆ, ਜਿਹੜੇ ਇਸ ਸਾਰੇ ਪੀਰੀਅਡ 'ਤੇ ਰਿਲੇਟਿਵਲੀ ਸਵਾਲ ਪੁੱਛ ਰਹੇ ਸੀ ਮੋਦੀ ਨੂੰ ਕਿ ਜੀ ਦੱਸੋ ਜੇ ਉਹ ਆਏ ਨਹੀਂ ਤਾਂ ਤੁਸੀਂ ਟੈਨਸ਼ਨ ਕਿਉਂ ਹੈ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡੀ ਕੋਈ ਟੈਰੀਟਰੀ ਨਹੀਂ। ਹੁਣ ਅੱਜ ਮੈਂ ਦੇਖ ਰਿਹਾ, ਮੈਂ 3-4 ਜਿਹੜੇ ਅੱਡ ਉਹਨਾਂ ਦੇ ਕਮੈਂਟੇਟਰ ਨੇ ਜਾਂ ਦੂਜੇ ਸਭ ਜਿਹੜੇ ਨੇ ਭਿੱਜੀ ਬਿੱਲੀ ਬਣੇ ਹੋਏ ਨੇ ਔਰ ਮੂੰਹ 'ਚ ਇਵੇਂ ਹੀ ਕਹਿ ਰਹੇ ਨੇ ਕਿ ਜੀ ਇਹ ਵੀ ਨਹੀਂ ਕਹਿ ਰਹੇ ਹੁਣ ਇਹ ਠੀਕ ਹੈ ਰਾਹੁਲ ਗਾਂਧੀ ਕੋਈ ਆਈਡੀਅਲ ਉੱਥੇ ਨਹੀਂ ਹੈ ਜਾਂ ਨਾ ਹੀ ਉਹ ਅਸੀਂ ਉਹਦੇ ਕੋਈ ਐਡਮਾਇਰਰ ਹੈ। ਉਹਨੇ ਇੱਕੋ ਗੱਲ ਕਿ ਉਹਨੇ ਟਵੀਟ ਕੀਤਾ, ਉਹਨੇ ਕਿਹਾ ਜੀ ਸਮਝੌਤਾ ਦੂਜਾ ਹੋ ਗਿਆ, ਦੱਸੋ ਸਟੇਟਸ ਕੋ ਆ ਗਿਆ ਜਿੱਥੇ ਉਹ ਮਾਰਚ ਦੇ ਵਿੱਚ ਸਨ ਚੀਨ ਵਾਲੇ, ਕੀ ਉਹ ਵਾਪਸ ਚਲੇ ਗਏ? ਬਾਕੀ ਤਾਂ ਸਾਰੀਆਂ ਗੱਲਾਂ ਇਧਰਲੀਆਂ ਉਧਰਲੀਆਂ ਨੇ ਔਰ ਉਹਨਾਂ ਨੇ ਕਿੱਥੇ ਜਾਣਾ? ਰਾਦਰ ਇਸ ਦੇ ਉਲਟ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਖਬਰਦਾਰ ਭੜਕਾਟ ਕੀਤੀ ਨਹੀਂ ਤਾਂ ਆ ਦੇਖ ਲਿਓ ਹੁਣ ਤਾਂ ਅਜੇ ਤੁਹਾਨੂੰ ਅਸੀਂ ਛੱਡ ਰਹੇ ਇੰਨਾ। ਉਹਨਾਂ ਨੇ ਕਿਹਾ ਹੋਣਾ ਵੀ ਠੀਕ ਹੈ ਹੁਣ ਅਜੇ ਨਹੀਂ, ਹੋਰ ਚਪੇਟ ਨਹੀਂ ਮਾਰਦੇ ਤੁਹਾਨੂੰ ਤੇ ਫਿਰ ਕਸੁੰਨ ਖਾਓਗੇ ਤੁਸੀਂ। ਇਹ ਉਹਨਾਂ ਨੇ ਕਹਿ ਕੇ ਇਹਨਾਂ ਨੂੰ ਛੱਡਿਆ
ਔਰ ਇਸ ਸਭ ਨੂੰ ਵੀ ਵਿਕਟਰੀ ਵੀ ਨਹੀਂ ਕਹਿ ਰਹੇ, ਉਹਨੂੰ ਇਹੀ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਬੋਥ ਸਾਈਡ ਸੀ ਨੀਡ ਫॉर ਟਰੂਪਸ ਟੂ ਕੁਇਕਲੀ ਡਿਸਐਂਗੇਜ, ਕਿ ਦੋਨਾਂ ਸਾਈਡਸ ਨੂੰ ਲੱਗਦਾ ਹੈ ਕਿ ਡਿਸਐਂਗੇਜ ਹੋਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਔਰ ਉਸ ਸਾਰੇ 'ਚ ਜਿਹੜਾ ਇਹਨਾਂ ਦਾ ਜਿਹੜੀ ਚਾਈਨਾ ਦੀ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ, ਅੱਛਾ ਦਿਲਚਸਪ ਗੱਲ ਇਹ ਹੈ ਵੀ ਇੱਕ ਜੁਆਇੰਟ ਸਟੇਟਮੈਂਟ ਆਈ ਜੈ ਸ਼ੰਕਰ ਦੀ ਔਰ ਉਹਨਾਂ ਦੇ ਫੋਰਨ ਮਿਨਿਸਟਰ ਦੀ, ਔਰ ਨਾਲ ਦੀ ਨਾਲ ਦੋਨਾਂ ਮੁਲਕਾਂ ਦੀਆਂ ਅੱਡ-ਅੱਡ ਸਟੇਟਮੈਂਟਸ ਵੀ ਆਈਆਂ ਜਿਹੜੀਆਂ ਡਿਫਰ ਕਰਦੀਆਂ ਨੇ। ਚੀਨ ਨੇ ਆਪਣਾ ਪਰਸਪੈਕਟਿਵ ਦਿੱਤਾ ਜੋ ਉਹਨਾਂ ਦੇ ਸਮਝੌਤੇ 'ਚੋਂ ਵੀ ਤੁਸੀਂ ਬਿਟਵੀਨ ਦਾ ਲਾਈਨਸ ਵੀ ਨਹੀਂ ਪੜਨ ਦੀ ਲੋੜ ਹੁੰਦੀ, ਔਨ ਦਾ ਲਾਈਨਸ ਵੀ ਪੜ ਸਕਦੇ ਹੋ। ਤੇ ਇੱਕ ਜਿਹੜਾ ਉਹਨਾਂ ਦਾ ਹੁਣ ਉਹਨਾਂ ਨੇ ਆਪਣੇ ਲੋਕਾਂ ਨੂੰ ਕੀ ਮੂੰਹ ਦਿਖਾਣਾ। ਹਾਲਾਂ ਰਾਜਨਾਥ ਸਿੰਘ ਨੇ ਫਿਰ ਮੀਟਿੰਗ ਇੱਕ ਸੱਦੀ ਹੈ ਆਪਣੀ, ਲੇਕਿਨ ਜਿਹਨੂੰ ਕਹਿੰਦੇ ਨੇ ਐਬਸੋਲੂਟ ਸਰੈਂਡਰ ਔਨ देयर ਟਰਮਸ, ਔਰ ਇਹਨਾਂ ਨੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਕਿਹਾ ਹਾਲਾਂ ਇਹਨਾਂ ਦਾ ਮੀਡੀਆ 5 ਸ਼ਰਤਾਂ ਇਹੀ ਨੇ। ਨੰਬਰ 1 ਕਿ ਅਸੀਂ ਕੰਨਾਂ ਨੂੰ ਹੱਥ ਲਾਇਆ, ਨੰਬਰ 2 ਅਸੀਂ ਲੱਤਾਂ ਦੇ ਥੱਲੋਂ ਦੀ ਕੰਨ ਫੜਦੇ ਹਾਂ, ਨੰਬਰ 3 ਅਸੀਂ ਲੀਕਾਂ ਕੱਢਦੇ ਆ ਨੱਕ ਦੇ ਨਾਲ, ਨੰਬਰ 4 ਹਜ਼ੂਰ ਸਾਡੇ ਮਾਈ ਬਾਪ ਗਲ 'ਚ ਪੱਲਾ ਪਾਉਂਦੇ ਆ, ਮੂੰਹ 'ਚ ਅਸੀਂ ਘਾਹ ਲੈਂਦੇ ਆ, ਤੇ ਨੰਬਰ 5 ਕਿ ਅਸੀਂ ਲੰਮੇ ਪੈ ਕੇ ਤੁਹਾਨੂੰ ਦੰਡਵਤ ਪ੍ਰਣਾਮ ਕਰਦੇ ਆ ਔਰ ਹਜ਼ੂਰ ਸਾਡੇ ਮਾਈ ਬਾਪ ਸਾਡੇ। ਇਹ ਪੰਜ ਜਿਹੜੀਆਂ ਕਿਹਾ, ਔਰ ਇਹਨੇ ਚਾਈਨਾ ਮਾਰਨਿੰਗ ਨਿਊਜ਼ ਨੇ ਕਿਹਾ ਕਿ ਵੀ ਜਿਹੜਾ ਇੱਕ ਪਾਰਟ ਕਿ ਕੁਇਕਲੀ ਡਿਸਐਂਗੇਜ ਟਰੂਪਸ ਫਰਮ देयर ਡਿਸਪਿਊਟਡ ਹਿਮਾਲयन ਬਾਰਡਰਸ, ਉਹ ਤਾਂ ਪਹਿਲਾਂ ਹੀ ਜਿਹੜਾ ਚੀਨ ਕਹਿ ਰਹੇ ਸੀ ਕਿ ਭਾਈ ਸਰਦੀਆਂ ਆ ਰਹੀਆਂ ਤਾਂ ਨੁਕਸਾਨ ਤੁਹਾਡਾ ਹੀ ਹੋਣਾ ਹੈ, ਅਕਲ ਕਰੋ। ਫਿਰ ਉਹਨਾਂ ਨੇ ਕਿਹਾ ਕਿ ਜੀ they also agreed to work out a new framework to maintain peace at the border। ਜੇ 20 ਸਾਲ 1993 ਚ ਪਹਿਲਾ ਫਰੇਮਵਰਕ ਹੋਇਆ ਨਰਸਿਮਹਾ ਰਾਓ ਦੇ ਵੇਲੇ, ਔਰ ਫਿਰ 2000 ਤੇ ਇੱਕ ਵਾਰੀ ਵਾਜਪਾਈ ਨੇ ਕੀਤਾ, ਇੱਕ ਵਾਰੀ ਜਿਹੜਾ ਮਨਮੋਹਨ ਸਿੰਘ ਦੇ ਵੇਲੇ ਹੋਇਆ, ਤੇ ਉਹਦੇ ਚ ਕਿੰਨੇ ਸਮਝੌਤੇ ਹੋਏ। ਔਰ ਜੇ ਉਸ ਫਰੇਮਵਰਕ ਨੇ ਕੰਮ ਨਹੀਂ ਕੀਤਾ, ਕਿਉਂਕਿ ਚੀਨ ਦੀ ਜਿੱਥੇ ਅੱਖ ਹੈ ਉੱਥੇ ਉਹਨਾਂ ਦੀ ਅੱਖ ਹੈ, ਉਹਨੂੰ ਨਹੀਂ ਮੰਨਦੇ। ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਬਣਾਈ ਹੈ ਉਹਨਾਂ ਨੇ ਬਣਾ ਦਿੱਤੀ ਮੈਕਮੋਹਨ ਨੇ ਆ ਕੇ, ਮੈਕਮੋਹਨ ਹੀ ਉਹੀ ਮੁੜ ਕੇ ਆ ਕੇ ਮਿਡਲ ਈਸਟ 'ਚ ਆਇਆ, ਜਿਹੜੀ ਸਾਰੀ ਲਾਰੈਂਸ ਆਫ ਅਰੇਬੀਆ ਔਰ ਜਿਹੜਾ ਆਟੋਮਨ ਅੰਪਾਇਰ ਦੇ ਖਿਲਾਫ ਅਰਬਾਂ ਨੂੰ ਖੜਾ ਕੀਤਾ, ਉਹ ਉਹਦਾ ਹੀ ਕੰਮ ਸੀ। ਉਹਨੂੰ ਜਿਹੜਾ ਉਸੇ ਹੀ ਕਿਉਂਕਿ ਫੌਜੀ ਵੀ ਸੀ ਉਹ, ਔਰ ਉਹਨੇ ਹੀ ਇਹਨੂੰ ਹਾਇਰ ਕੀਤਾ ਲਾਰੈਂਸ ਆਫ ਅਰੇਬੀਆ ਨੂੰ, ਜਿਹੜਾ ਜਿਹਨੇ ਬਾਅਦ ਚੋਂ ਸਾਰਾ ਕੂ ਕਰਾਇਆ ਅਰਬਾਂ ਤੋਂ ਆਟੋਮਨ ਅੰਪਾਇਰ ਦੇ ਖਿਲਾਫ। ਲੇਕਿਨ ਹੁਣੇ ਅਸੀਂ ਗੱਲ ਕਰ ਰਹੇ ਹਾਂ ਕਿ ਵੀ ਕਿਸ ਜ਼ਮਾਨੇ ਦੀ, ਜਿਹੜਾ 150 ਸਾਲ ਹੋ ਗਏ ਨੇ, ਲੇਕਿਨ ਨਹੀਂ ਮੰਨਦਾ ਚੀਨ। ਸੋ ਹੁਣ ਇਹੀ ਇਹਨਾਂ ਦਾ ਹਾਲ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਿਉਂਕਿ ਇਤਬਾਰ ਕਿਸੇ ਦਾ ਕਿਸੇ ਤੇ ਨਹੀਂ ਹੈ, ਤੇ ਇਹ ਤਾਂ ਐਵੇਂ ਗੱਲਾਂ ਦੀ ਗੱਲ ਹੈ, ਇਹਦੇ ਚੋਂ ਕੁਝ ਨਹੀਂ ਨਿਕਲਣਾ। ਔਰ ਫਿਰ ਜੁਆਇੰਟ ਸਟੇਟਮੈਂਟ ਜਿਹੜੀ ਆ ਉਹਨਾਂ ਨੇ ਕਿਹਾ ਕਿ ਜੀ ਇਹ ਸਟੈਂਡ ਆਫ ਵਾਜ਼ ਨਾਟ ਇਨ ਦਾ ਇੰਟਰਸਟ ਆਫ ਈਦਰ ਸਾਈਡ। ਇੱਕ ਸ਼ਰਤ ਨੂੰ ਕਹਿ ਰਹੇ ਨੇ, ਉਹਨੇ ਕਿਹਾ ਜੀ ਦੇਖੋ ਝਗੜਾ ਕਿਸੇ ਦੇ ਵੀ ਭਲੇ ਚ ਨਹੀਂ। ਹਾਂ ਜੀ ਬਿਲਕੁਲ ਭਲੇ ਚ ਨਹੀਂ, ਕਿਉਂਕਿ ਹਾਲ ਇਹ ਹੈ ਵੀ ਭਾਰਤ ਤਾਂ ਇੰਨੀ ਬੁਰੀ ਤਰ੍ਹਾਂ ਇਕਨੋਮਿਕਲੀ ਥੱਲੇ ਡਿੱਗਿਆ ਹੈ। ਹਾਲਾਂ ਮੇਰੇ ਕੋਲ ਵਕਤ ਨਹੀਂ ਹੈ, ਨਹੀਂ ਤਾਂ ਮੈਂ ਇੱਕ ਆਰਟੀਕਲ ਕੱਢਿਆ ਸੀ ਕਿ ਵਾਈ ਚਾਈਨਾ ਡਜ਼ਨਟ ਟੇਕ ਨਰਿੰਦਰ ਮੋਦੀ ਸੀਰੀਅਸਲੀ, ਔਰ ਇਹ ਲਿਖਿਆ ਵੀ ਇੱਕ ਅਸ਼ੋਕ ਸਵੈਨ ਨਾਂ ਦੇ ਹਿੰਦੂ ਸੱਜਣ ਨੇ, ਉਹਨਾਂ ਦਾ ਉਹਨਾਂ ਨੇ ਕਿਹਾ ਵੀ ਇਹ ਚੀਨ ਦੀਆਂ ਨਜ਼ਰਾਂ 'ਚ ਤਾਂ ਇਹ ਜੋਕ ਹੈ, ਕਿਉਂਕਿ ਉਹਨੇ ਫਿਰ ਕੰਪੇਅਰ ਕੀਤਾ ਵੀ ਇਹਨਾਂ ਦੀ ਇਕਨੋਮੀ ਦਾ ਕਿੰਨਾ ਬੁਰਾ ਹਾਲ ਹੋ ਗਿਆ ਹੈ ਕਿ ਵੀ ਇਹਨਾਂ ਦੇ ਤਾਂ ਕੋਲ ਕੁਛ ਨਹੀਂ ਹੈ, ਤਾਂ ਐਵੇਂ ਦਮਗਜ਼ੇ ਮਾਰ ਰਹੇ ਨੇ। ਚਾਈਨਾ ਦਾ ਬਾਈਕਾਟ ਕਰਕੇ ਜਿਹੜਾ ਮਾੜਾ ਮੋਟਾ ਰਹਿੰਦਾ ਉਹ ਵੀ ਥੱਲੇ ਜਾ ਡਿੱਗਣਾ, ਕਿਉਂਕਿ ਸਭ ਕੁਝ ਇਹਨਾਂ ਦਾ ਇੰਟਰਡਿਪੈਂਡੈਂਟ ਹੈ। ਔਰ ਚਾਈਨਾ ਤਾਂ ਛਾਲਾ ਮਾਰ ਰਿਹਾ 5 ਟਾਈਮਸ ਮੋਰ ਇਕਨੋਮੀ, ਔਰ ਉਹਨਾਂ ਦਾ ਪੂਰਾ ਉਹਦੇ 'ਚ ਉਹਨੇ ਡਿਸਕਸ ਕੀਤਾ। ਉਹਨੇ ਕਿਹਾ ਵੀ ਇਸ ਲਈ ਮੋਦੀ ਜ਼ਬਾਨੀ ਕੀ ਕਹਿੰਦਾ ਹੈ, ਬਿਆਨਬਾਜ਼ੀਆਂ ਕੀ ਕਰਦਾ ਹੈ, ਉਹਦੀ ਪਰਵਾਹ ਨਹੀਂ ਹੈ ਉਹਨਾਂ ਨੂੰ। ਔਰ ਇਸ ਸਾਰੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਵੀ ਇੱਕ ਇਹ ਹੋ ਗਿਆ ਜੀ ਕਿ ਵੀ ਇਹ ਜਿਹੜੀਆਂ ਨੇ ਇਹ ਨਾਟ ਇਨ ਦਾ ਇੰਟਰਸਟ ਆਫ ਈਦਰ ਸਾਈਡ। ਫਿਰ ਜੀ ਬਾਰਡਰ ਟਰੂਪਸ ਆਫ ਬੋਥ ਸਾਈਡ should continue their dialogue, quickly disengage, maintain proper distance and ease tensions। ਚੀਨ ਵਾਲੇ ਕਹਿੰਦੇ ਜਾਓ ਪਿੱਛੇ, ਬਿਲਕੁਲ ਟਕਰਾਅ ਨਾ ਕਰੋ, ਔਰ ਜਿਹੜਾ ਕੁਇਕਲੀ ਐਨਗੇਜ ਉਹਨਾਂ ਨੂੰ ਕਿਹਾ ਜੇ ਕੋਈ ਹੁੰਦਾ ਹੈ ਤਾਂ ਤੁਸੀਂ ਗੱਲਬਾਤ ਕਰੋ। ਔਰ ਉਹਨਾਂ ਨੇ ਇਹ ਵੀ ਕਿਹਾ ਦਾ ਮਿਨਿਸਟਰਸ ਐਗਰੀਡ ਦੈਟ ਐਜ਼ ਦ ਸਿਚੁਏਸ਼ਨ ਈਜ਼ਿਸ the two sides should expedite work to conclude new confidence building measures to maintain and enhance peace and tranquility in the border areas। ਇਹਦੇ ਨਾਲ ਉਹਨਾਂ ਨੇ ਕਿਹਾ ਜੀ ਜਦੋਂ ਹਾਲਾਤ ਨਾਰਮਲ ਹੁੰਦੇ ਨੇ ਉਦੋਂ ਬਹਿ ਕੇ ਤੁਸੀਂ ਆਉਣਾ, ਤੁਹਾਨੂੰ ਅਸੀਂ ਜਿਹੜਾ ਸੱਪ ਦਾ ਸੂਪ ਪਿਆਵਾਂਗੇ, ਤੇ ਤੁਹਾਡੇ ਕੋਲ ਗਾਂ ਮੂਤਰ ਤਾਂ ਅਸੀਂ ਨਹੀਂ ਹੈ, ਪਰ ਤੁਸੀਂ ਕੋਈ ਹੋਰ ਜਿਹੜਾ ਉਹ ਲਿਆਓਗੇ ਤਾਂ ਜ਼ਰੂਰ ਕਰ ਲਾ। ਇਹ ਹੈ ਕੌਨਫੀਡੈਂਸ ਬਿਲਡਿੰਗ ਮੇਜਰ ਕਿ ਵੀ
ਬਹਿ ਕੇ ਇਕੱਠੇ ਚਾਹ ਜਾਂ ਕਾਫੀ ਪੀਣੀ, ਇਹਨੂੰ ਹੀ ਕਹਿੰਦੇ ਨੇ ਇੱਥੇ। ਜੀ ਲੇਕਿਨ ਹੁਣ ਇਹਨਾਂ ਦਾ ਕੌਨਫੀਡੈਂਸ ਬਿਲਡਿੰਗ ਤਾਂ ਹੁੰਦਾ ਹੈ ਜਦੋਂ ਤੁਸੀਂ ਦੇਖਦੇ ਹੋ, ਜਦੋਂ ਭਲਵਾਨ ਉਤਰਦੇ ਨੇ ਔਰ ਦੋਨਾਂ ਦੇ ਬਰਾਬਰ ਜਿਹਦੇ ਨੇ, ਫਿਰ ਉਹ ਅਖਾੜੇ ਵਾਲੇ ਅੰਦਾਜ਼ਾ ਲਾਉਂਦੇ ਨੇ ਵੀ ਇਹ ਹੁਣ ਬਰਾਬਰ ਦਾ ਅਖਾੜਾ ਬਣ ਗਿਆ। ਜੀ ਫਿਰ ਉਹਨੂੰ ਕਹਿੰਦੇ ਨੇ ਵੀ ਚੱਲ ਤੇਰਾ ਕਿਤੇ ਹੋਰ ਅਖਾੜਾ ਬਣਾਉਂਦੇ ਔਰ ਤੂੰ ਹੁਣ ਰਾਦਰ ਇਸ ਸਾਰੇ 'ਚ ਜਿੰਨੀ ਦੇਰ ਤਾਂ ਇਹਨਾਂ ਦੀ ਔਕਾਤ ਸਾਹਮਣੇ ਨਹੀਂ ਸੀ, ਇਹਨਾਂ ਨੇ ਵੀ ਬਣਾਇਆ ਸੀ ਜੀ ਅਬ ਹਮ 62 का भारत नहीं है जी, 60 ਸਾਲ ਜਿਨ੍ਹਾਂ ਦੇ ਕਹਿੰਦੇ 60 ਸਾਲ 'ਚ ਬਹੁਤ ਕੁਝ ਬਦਲ ਗਿਆ, ਹੁਣ ਉਹ 62 ਵਾਲਾ ਨਹੀਂ ਹੈ। ਇਹ ਭੁੱਲ ਗਏ ਕਿ 62 ਸਾਲ 'ਚ ਇਹੀ ਕਾਕੇ ਤੋਂ ਬੁੱਢੇ ਨਹੀਂ ਬਣੇ, ਚੀਨ 62 ਸਾਲ 'ਚ ਕਿੱਥੋਂ ਕਿੱਥੇ ਗਿਆ ਔਰ ਤੁਸੀਂ ਤਾਂ ਅਜੇ ਉਸ ਸਪੇਸ ਨਾਲ ਵੀ ਨਹੀਂ ਤੁਰ ਸਕੇ ਜਿੱਥੋਂ ਦੀਆਂ ਉਚਾਈਆਂ ਉਹਨਾਂ ਨੇ ਛੋਹੀਆਂ ਨੇ। ਸੋ ਇਸ ਸਾਰੇ 'ਚੋਂ ਰਾਦਰ ਭਾਰਤ ਦਾ ਇਕੱਲਾ ਹੀ ਨਹੀਂ, ਚੀਨ ਨੂੰ ਤਾਂ ਪਤਾ ਵੀ ਸੀ, ਲੇਕਿਨ ਜਿਹੜਾ ਅਮਰੀਕਾ ਜਾਂ ਦੂਜੇ ਤੀਜੇ ਜਿਹੜੇ ਸਮਝਦੇ ਸੀ ਕਿ ਭਾਈ ਇਹ ਤਾਂ ਇਹਨਾਂ ਨੂੰ ਅਸੀਂ ਵਰਤਾਂਗੇ, ਇਸੇ ਲਈ ਤੁਸੀਂ ਦੇਖੋਗੇ ਕਿ ਇਸ ਸਾਰੇ ਮੁੱਦੇ ਤੇ ਟਰੰਪ ਨੇ ਮੋਦੀ ਫਰੈਂਡ ਔਰ ਇਹ ਉਹ ਤੋਂ ਬਿਨਾ ਹੋਰ ਕੁਝ ਨਹੀਂ ਕਿਹਾ ਹੈ। ਇਹ ਕਿਹਾ ਜੀ ਮੈਂ ਸਮਝੌਤਾ ਕਰਾ ਦੇਣਾ ਦੋਨਾਂ ਦਾ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਹੁੰਦੀਆਂ ਨੇ ਉਹਨਾਂ ਕੋਲ ਨੂੰ ਤਾਂ ਹਕੀਕਤ ਪਤਾ ਹੁੰਦੀ ਹੈ ਕਿ ਵੀ ਇਹ ਤਾਂ ਇਹਨਾਂ ਨੇ ਬਾਕੀ ਦਾ ਕੀ ਲੜਨਾ ਹੈ, ਤਾਂ ਗਰਾਊਂਡ ਦੇ ਉੱਤੇ ਵੀ ਉਹਨਾਂ ਦੇ ਨਾਲ ਜਿਹੜਾ ਉਹ ਕੋਈ ਉਹਨਾਂ ਦਾ ਮੁਕਾਬਲਾ ਹੀ ਨਹੀਂ ਹੈ। ਸੋ ਕੁੱਲ ਮਿਲਾ ਕੇ ਇਹ ਫਿਰ ਗੱਲ ਬਿਲਕੁਲ ਠੀਕ ਹੈ ਕਿ ਭਾਈ ਬਾਪੂ ਘੱਟੋ ਘੱਟ ਇਹ ਸ਼ੁਕਰ ਮਨਾਏ ਕਿ ਮੁੰਡਾ ਕੋਈ ਕਮਾਈ ਕਰਕੇ ਤੇ ਨਹੀਂ ਆਇਆ, ਪਰ ਲੌਟ ਕੇ ਬੁੱਧੂ ਘਰ ਰਿਹਾ ਤਾਂ ਬੁੱਧੂ ਦਾ ਬੁੱਧੂ ਹੀ, ਪਰ ਚਲੋ ਘਰ ਤਾਂ ਆ ਗਿਆ ਛੱਤ ਦੇ ਥੱਲੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੀ ਜਾਣਕਾਰੀ ਸਾਰੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਸੋ ਲੈਣੇ ਆ ਬ੍ਰੇਕ। ਵਿਊਅਰਸ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹੈ, ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।